ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸੱਚੀਆਂ ਤੇ ਸੁੱਚੀਆਂ ਪ੍ਰੀਤਾਂ ਦੇ ਨਾਲ ਸਾਰੇ ਸੁਣਨ ਵਾਲਿਆਂ ਨੂੰ ਜੀ ਆਇਆਂ ਆਖਨੀ ਆ। ਪ੍ਰੋਗਰਾਮ ਗੁਲਦਸਤਾ ਦੇ ਵਿੱਚ ਮੈਂ ਆ ਤੁਹਾਡੀ ਆਰਜੇ ਸਮਨ ਅਰੂਜ ਤੇ ਮੇਰੇ ਨਾਲ ਨੇ ਰਾਸ਼ਿਦ ਹਿਜਾਦੀ ਸਾਹਿਬ। ਤੇ ਅੱਜ ਵੇ 10 ਅਕਤੂਬਰ 2021 ਔਰ ਦੇਸੀ ਮਹੀਨੇ ਦੀ ਅੱਜ ਅਸੂ ਦੀ 5 ਤਾਰੀਖ ਔਰ ਰਬੀਉਲ ਅਵਲ ਦੀ ਅੱਜ 3 ਤਾਰੀਖ ਹੈ। ਲੱਖਾਂ ਕਰੋੜਾਂ ਦਰੂਦ ਸਲਾਮ ਪਿਆਰੇ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਤੇ ਉਹਨਾਂ ਦੀ ਆਲ ਤੇ ਰਬੀਉਲ ਅਵਲ ਦੇ ਹਵਾਲੇ ਦੇ ਨਾਲ ਹੀ ਅੱਜ ਦਾ ਸਾਡਾ ਪ੍ਰੋਗਰਾਮ ਗੁਲਦਸਤਾ ਹੈ ਔਰ ਅਸੀਂ ਪੂਰੀ ਕੋਸ਼ਿਸ਼ ਹਲੂਸੇ ਨੀਅਤ ਦੇ ਨਾਲ ਕਰਾਂਗੇ ਅੱਜ ਦੇ ਪ੍ਰੋਗਰਾਮ ਗੁਲਦਸਤੇ ਦੇ ਅੰਦਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦ ਸਲਾਮ ਔਰ ਬੜੀ ਅਕੀਦਤ ਔਰ ਮੁਹੱਬਤ ਦੇ ਨਾਲ ਉਹਨਾਂ ਦੀ ਸ਼ਾਨ ਬਿਆਨ ਕਰਨ ਦੀ ਔਰ ਇਸ ਅਹਿਦ ਦੇ ਨਾਲ ਕਿ ਅਸੀਂ ਇੱਕ ਅੱਛੇ ਉਮਤੀ ਬਣ ਸਕੀਏ ਔਰ ਅੱਲਾਹ ਤਾਲਾ ਦਾ ਜਿਹੜਾ ਹਦਾਇਤ ਦੀ ਕਿਤਾਬ ਹੈ ਕੁਰਾਨ ਪਾਕ ਉਹਦੇ ਅਹਿਕਾਮਾਤ 'ਤੇ ਅਮਲ ਪੈਰਾ ਹੋ ਸਕੀਏ। ਔਰ ਅੱਜ ਇੱਕ ਸਾਦਤ ਹੈ ਹਿਜਾਦੀ ਸਾਹਿਬ ਔਰ ਸਾਰੇ ਲੋਕੀ ਜਿਹੜੇ ਅੱਜ ਦਾ ਪ੍ਰੋਗਰਾਮ ਦੇਖਣਗੇ ਔਰ ਸੁਣਨਗੇ ਔਰ ਸਾਡੇ ਇਸ ਪ੍ਰੋਗਰਾਮ ਵਿੱਚ ਸਾਂਝ ਪਾਉਣਗੇ। ਸਾਨੂੰ ਇਹ ਸਾਡੀ ਖੁਸ਼ਨਸੀਬੀ ਹੈ ਸਭ ਤੋਂ ਵੱਡੀ। ਅਸੀਂ ਆਪਣੇ ਦੁੱਖਾਂ ਤੇ ਗਮਾਂ ਤੇ ਰੋਂਦੇ ਹਾਂ ਲੇਕਿਨ ਅਸੀਂ ਖੁਸ਼ਨਸੀਬ ਹਾਂ ਕਿ ਅੱਲਾ ਨੇ ਸਾਨੂੰ ਕਲਮਾ ਕੋ ਪੈਦਾ ਕੀਤਾ ਔਰ ਆਪਣੇ ਪਿਆਰੇ ਨਬੀ ਉਹ ਨਬੀ ਜਿਨ੍ਹਾਂ ਦੀ ਖਾਤਰ ਰੱਬ ਸੋਹਣੇ ਨੇ ਇਹ ਕਾਇਨਾਤ ਤਖਲੀਕ ਕੀਤੀ ਔਰ ਸਾਰੇ ਨਬੀਆਂ ਤੋਂ ਅਫਜ਼ਲ ਮੁਕਾਮ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਉਹਨਾਂ ਦੇ ਅਸੀਂ ਉਮਤੀ ਹਾਂ ਔਰ ਅਸੀਂ ਜਿੰਨੇ ਮਰਜ਼ੀ ਗੁਨਾਹ ਕਰੀਏ ਸਾਨੂੰ ਇਹ ਪਤਾ ਵੇ ਸਾਡੇ ਅੰਦਰ ਇਹ ਇਤਮਨਾਨ ਹੈ ਕਿ ਸਾਡੀ ਜਿਹੜੀ ਲਹਿਦ ਹੈ ਉਹਦੇ ਅੰਦਰ ਦੀਦਾਰੇ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਹੋਏਗਾ ਔਰ ਸਾਡੀ ਸ਼ਫਾਤ ਜਿਹੜੀ ਹੈ ਰੋਜ਼ੇ ਮਹਿਸ਼ਰ ਸਾਡੇ ਨਬੀ ਨੇ ਕਰਨੀ ਹੈ। ਹਿਜਾਦੀ ਸਾਹਿਬ ਜਿਸ ਤਰ੍ਹਾਂ ਅਸੀਂ ਜਿੰਨੀਆਂ ਵੀ ਗਲਤੀਆਂ ਕਰ ਲਈਏ ਸਾਨੂੰ ਇੱਕ ਮਾਣ ਹੁੰਦਾ ਹੈ। ਅਸੀਂ ਜਿੰਨੀਆਂ ਮਰਜ਼ੀ ਗੁਸਤਾਖੀਆਂ ਬਦਤਮੀਜ਼ੀਆਂ ਕਰ ਲਈਏ ਸਾਨੂੰ ਪਤਾ ਹੁੰਦਾ ਹੈ ਕਿ ਮਾਂ ਪਿਓ ਵਰਗੀ ਠੰਡੀ ਚਾਹ ਜਿਹੜੀ ਹੈ ਉਹ ਸਾਨੂੰ ਦੁਨੀਆ ਜਿੰਨਾ ਮਰਜ਼ੀ ਗਲਤ ਕਵੇ ਸਾਡੇ ਮਾਂ ਪਿਓ ਸਾਨੂੰ ਗਲੇ ਲਾ ਲੈਣਗੇ ਲੇਕਿਨ ਨਬੀ ਦਾ ਜਿਹੜਾ ਮੁਕਾਮ ਹੈ ਉਹਨਾਂ ਨੇ ਪੂਰੀ ਰਾਤ ਉਹਨਾਂ ਦੇ ਪੈਰ ਮੁਬਾਰਕ ਦੇ ਅੰਦਰ ਵਰਮ ਆ ਗਿਆ ਔਰ ਜਿਸ ਵਕਤ ਨਬੀ ਪਾਕ ਦੇ ਵਸਾਲ ਦਾ ਵਕਤ ਆਇਆ ਉਸ ਵਕਤ ਵੀ ਉਹਨਾਂ ਦੀ ਜ਼ੁਬਾਨ ਮੁਬਾਰਕ 'ਤੇ ਉਮਤੀ ਦਾ ਲਫ਼ਜ਼ ਸੀ। ਉਹਨਾਂ ਨੇ ਸਾਰੀ ਰਾਤ ਰੋ ਕੇ ਆਂਸੂ ਬਹਾਏ ਨੇ ਆਪਣੀ ਇਸ ਉਮਤ ਵਾਸਤੇ ਔਰ ਇਹ ਚੀਜ਼ ਵੀ ਫਰਮਾ ਦਿੱਤੀ ਕਿ ਪੁਰਾਣੀ ਉਮਤਾਂ ਨੇ ਜੋ ਗੁਨਾਹ ਕੀਤੇ ਔਰ ਉਹਨਾਂ ਦੀ ਇੱਕ ਗਲਤੀ ਦੀ ਵਜ੍ਹਾ ਤੋਂ ਜਿਹੜਾ ਅੱਲਾਹ ਤਾਲਾ ਦੀ ਨਾਰਾਜ਼ਗੀ ਦਾ ਸਬਬ ਬਣੀ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਲੇਕਿਨ ਇਸ ਉਮਤ ਦੀ ਸ਼ਾਨ ਹੈ ਸਿਰਫ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤੀ ਹੋਣ ਦੀ ਵਜ੍ਹਾ ਤੋਂ ਕਿ ਅਸੀਂ ਬਹੁਤ ਗੁਨਾਹਗਾਰ ਹਾਂ ਸਿਆਹਕਾਰ ਹਾਂ ਲੇਕਿਨ ਸਾਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਕੁਤਾਹੀਆਂ ਔਰ ਗਲਤੀਆਂ ਰੱਬ ਸੋਹਣਾ ਇਸ ਨਬੀ ਦੀ ਸ਼ਾਨ ਦੇ ਸਦਕੇ ਉਸ ਸਾਰੀ ਰਾਤ ਜਿਹੜੇ ਆਂਸੂ ਬਹਾਏ ਨੇ ਸਾਡੇ ਵਾਸਤੇ ਦੁਆਵਾਂ ਕੀਤੀਆਂ ਨੇ ਉਹਦੇ ਸਦਕੇ ਰੱਬ ਨੇ ਸਾਨੂੰ ਮੋਹਲਤ ਦਿੱਤੀ ਹੋਈ ਔਰ ਰੱਬ ਨੇ ਕਿਹਾ ਜੀ ਤੋਬਾ ਦਾ ਦਰਵਾਜ਼ਾ ਉਸ ਵਕਤ ਤੱਕ ਖੁੱਲ੍ਹਿਆ ਜਦੋਂ ਤੱਕ ਤੁਹਾਡੀ ਸਾਹ ਦੀ ਡੋਰੀ ਚੱਲ ਰਹੀ ਹੈ ਉਸ ਵਕਤ ਤੱਕ ਤੁਸੀਂ ਤੋਬਾ ਕਰੋਗੇ ਤੇ ਤੋਬਾ ਜ਼ਰੂਰ ਕਬੂਲ ਹੋਏਗੀ ਮੈਂ ਮਾफ़ ਕਰ ਦੇਵਾਂਗਾ ਕਿਉਂਕਿ ਬਿਲਾਸ਼ੁਬਾ ਉਹ ਆਪਣੇ ਹਰ ਬੰਦੇ ਦੇ ਨਾਲ 70 ਮਾਵਾਂ ਤੋਂ ਜ਼ਿਆਦਾ ਪਿਆਰ ਕਰਦਾ ਹੈ। ਜੀ ਹਿਜਾਦੀ ਸਾਹਿਬ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਕਰੀਆ ਸਮਨ, ਤੁਸੀਂ ਬੜੀ ਸੋਹਣੀ ਗੱਲਾਂ ਕੀਤੀਆਂ ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਦੇ ਹਵਾਲੇ ਨਾਲ ਜਿਨ੍ਹਾਂ ਜਜ਼ਬਾਤ ਦਾ ਇਜ਼ਹਾਰ ਕੀਤਾ। ਬੇਸ਼ੱਕ ਇੱਕ ਗੁਨਾਹਗਾਰ ਉਮਤੀ ਨੂੰ ਇਹੋ ਹੀ ਸੋਚਣਾ ਚਾਹੀਦਾ ਹੈ ਕਿ ਸਾਡੀ ਜਿਹੜਾ ਬਖਸ਼ਿਸ਼ ਹੈ ਉਹ ਸਿਰਫ ਹਜ਼ੂਰ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਫਾਤ ਦੀ ਵਜ੍ਹਾ ਤੋਂ ਹੋਣੀ ਹੈ। ਲੇਕਿਨ ਸ਼ਫਾਤ ਦਾ ਜ਼ਰਾ ਮਫਹੂਮ ਸਮਝ ਲਈਏ। ਸ਼ਫਾਤ ਦਾ ਮਤਲਬ ਇਹ ਨਹੀਂ ਕਿ ਅਸੀਂ ਬਾਗੀ ਹੋ ਜਾਈਏ ਬਗਾਵਤ ਕਰੀਏ ਕਿ ਜੋ ਅੱਲਾਹ ਰਸੂਲ ਨੇ ਕਿ ਉਹਦੀ ਨਾਫਰਮਾਨੀ ਕਰਦੇ ਰਹੀਏ ਔਰ ਸਿਰਫ ਆਸ ਰੱਖੀਏ ਕਿ ਹਜ਼ੂਰ ਦੀ ਸ਼ਫਾਤ ਹੋ ਜਾਣੀ ਹੈ। ਜੀ ਬਿਲਕੁਲ। ਸ਼ਫਾਤ ਦਾ ਮਕਸਦ ਨਹੀਂ। ਸ਼ਫਾਤ ਹੈ ਫਰਮਾਬਰਦਾਰੀ ਨਾਲ ਕਿ ਹਜ਼ੂਰ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਅਤਾਅਤ ਕੀਤੀ ਜਾਏ। ਅਤੀਉ-ल्लाह व अतीउ रसूल, ਅੱਲਾਹ ਦੀ ਅਤਾਅਤ ਕਰੋ ਤੇ ਅੱਲਾਹ ਦੇ ਰਸੂਲ ਦੀ ਅਤਾਅਤ ਕਰੋ। ਅਤਾਅਤ ਕਰਦੇ ਹੋਏ ਬਤਕਾਜ਼ਾ ਬਸ਼ਰੀਅਤ ਜਿਹੜੀਆਂ ਛੋਟੀ ਮੋਟੀਆਂ ਗਲਤੀਆਂ ਹੋ ਜਾਣ ਕੁਤਾਹੀਆਂ ਹੋ ਜਾਣ ਜਾਣੇ ਅਣਜਾਣੇ 'ਚ ਹੋ ਜਾਣ ਤੇ ਜ਼ਾਹਿਰ ਹੈ ਕਿ ਫਿਰ ਸ਼ਫਾਤ ਹੋਣੀ ਹੈ ਮਾफ़ੀ ਹੋਣੀ ਹੈ ਔਰ ਮਾफ़ੀ ਮੰਗਣੀ ਚਾਹੀਦੀ ਹੈ ਲੇਕਿਨ ਮਾफ़ੀ ਹੁੰਦੀ ਸ਼ਰਮਸਾਰੀ ਨਾਲ ਇਹ ਨਹੀਂ ਹੁੰਦੀ ਟਟਾਈ ਨਾਲ ਔਰ ਮਗਰ ਰੱਖੇ ਜੀ ਕੋਈ ਗੱਲ ਨਹੀਂ ਜੀ ਸਾਡੀ ਸ਼ਫਾਤ ਹੋ ਜਾਏਗੀ ਅਸੀਂ ਜੋ ਮਰਜ਼ੀ ਕਰਦੇ ਰਹੀਏ। ਇਹ ਕਨਸੈਪਟ ਹਰਗਜ਼ ਨਹੀਂ ਬਿਲਕੁਲ 1% ਵੀ ਇਹਦੀ ਗੁੰਜਾਇਸ਼ ਨਹੀਂ ਕਿ ਤੁਸੀਂ ਇੱਕ ਬਾਗੀਆਨਾ ਜ਼ੇਨ ਨਾਲ ਮਨਮਾਨੀਆਂ ਨਾਲ ਕਿ ਜੋ ਮਰਜ਼ੀ ਅਸੀਂ ਕਰੀਏ ਤਾਂ ਸ਼ਫਾਤ ਨਹੀਂ ਐਸੀ ਗੱਲ ਨਹੀਂ। ਅਤਾਤ ਫਰਮਾ ਬਰਦਾਰੀ ਹਜ਼ੂਰ ਦੀ ਤਾਲੀਮਾਤ 'ਤੇ ਅਮਲ ਕਰਨਾ ਔਰ ਕਰਵਾਉਣਾ ਕਿ ਬਲਕਿ ਇਹ ਕਿਹਾ ਗਿਆ ਕਿ ਤੁਸੀਂ ਖੁਦ ਵੀ ਅਗਰ ਬੁਰਾਈ ਹੁੰਦੀ ਦੇਖੋ ਖੁਦ ਉਹਨੂੰ ਹੱਥ ਨਾਲ ਰੋਕੋ। ਹੱਥ ਨਾਲ ਵੀ ਰੋਕ ਸਕਦੇ ਜ਼ੁਬਾਨ ਨਾਲ ਨਹੀਂ ਦਿਲ 'ਚ ਬੁਰਾ ਮਹਿਸੂਸ ਕਰੋ ਮਤਲਬ ਬੁਰਾਈ ਨਾਲ ਕੰਪਰੋਮਾਈਜ਼ ਕੋਈ ਨਹੀਂ। ਬੁਰਾਈ ਨੂੰ ਹਰ ਸੂਰਤ 'ਚ ਰੋਕਣਾ ਤਾਲੀਮਾਤ ਨਬੀ ਦੀ ਰੋਸ਼ਨੀ ਵਿੱਚ। ਹਜ਼ੂਰ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜੋ ਫਰਮਾਤਾ ਉਹੀ ਅਥਾਰਟੀ ਹੈ ਉਹੀ ਅਟਲ ਚੀਜ਼ ਹੈ ਔਰ ਕਿਸੇ ਇੱਕ ਜਗ੍ਹਾ 'ਤੇ ਵੀ ਹਜ਼ੂਰ ਨੇ ਨਹੀਂ ਫਰਮਾਇਆ और खुली छुट्टी देती होवे कि जो नाफरमानियाँ करो
ਜੋ ਮਰਜ਼ੀ ਤੁਸੀਂ ਕਰੋ ਜੀ, ਅੱਲਾ ਬਿਲਕੁਲ, ਅੱਲਾ ਇਹ ਤੇ ਰਸੂਲ ਸੋਚ ਹੀ ਗਲਤ ਦੇ ਹੈ ਨਾ, ਬੁਨਿਆਦੀ ਫਲਸਫਾ। ਅਸੀਂ ਇਸ ਵਾਸਤੇ ਜਿਹੜਾ ਬੁਨਿਆਦੀ ਫਲਸਫਾ ਹੈ ਨਾ ਸ਼ਫਾਅਤ ਦਾ, ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਉਹ ਤਾਬੇਦਾਰੀ ਔਰ ਉਸ ਇਤਾਅਤ ਦੇ ਇਹਦੇ ਨਾਲ ਹੀ ਉਹਦੇ ਅੰਦਰ ਜੀ, ਆਵੋ, ਜੀ, ਉਹਦੇ ਨਾਲ ਹੀ ਕਿਉਂਕਿ- ਮਸ਼ਰੂਤ ਹੈ, ਉਹਦੇ ਨਾਲ ਹੀ ਹਾਂ, ਮਸ਼ਰੂਤ ਹੈ। ਬਿਲਕੁਲ ਉੱਥੇ ਅਮਲਾਂ ਦੇ ਬੇਰੇ ਹੋਣੇ ਨੇ, ਉਹਨਾਂ ਅਮਲਾਂ ਦੇ ਉੱਤੇ ਹੀ ਸਾਡਾ ਬੇਰਾ ਪਾਰ ਹੋਣਾ ਹੈ। ਜੋ ਸਾਡਾ ਅਮਲ ਹੋਏਗਾ ਉਹਦੇ ਮੁਤਾਬਕ ਔਰ ਜਿੱਦਾਂ ਅਮਲ ਤੇ ਵੀ ਮਾਨ ਨਹੀਂ। ਹਾਂ। ਉੱਥੇ ਗੱਲ ਆਉਂਦੀ ਕਿ ਉੱਥੇ ਕਹਿੰਦੇ ਨੇ ਕਿ ਉੱਥੇ ਤੁਸੀਂ ਥੋੜਾ ਜਿਹਾ ਆਇਜ਼ੀ ਕਰਨੀ ਹੈ ਕਿ ਅੱਲਾ ਦਾ ਕਰਮ ਔਰ ਨਬੀ ਪਾਕ ਦੀ ਸ਼ਫਾਅਤ ਜਿਹੜੀ ਹੈ ਨਾ, ਉਹ ਜ਼ਰੂਰੀ ਹੈ ਜੀ ਤੁਹਾਡੇ ਬਿਲਕੁਲ ਅਮਲ ਨੂੰ ਬੇੜਾ ਹਜਾਰੀ ਪਾਰ ਸਾਹਿਬ, ਕਰਨਾ। ਅਗਰ ਅਸੀਂ ਇਹਨੂੰ ਆਮ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਮਿਸਾਲ ਇਹਦੀ ਲੈ ਸਕਨੇ ਆ ਕਿ ਅਗਰ ਅਸੀਂ ਸਾਡੇ ਕੋਲ MBBS ਦੀ ਡਿਗਰੀ ਹੈ, ਅਸੀਂ ਡਿਗਰੀ ਨਾ ਲਈਏ, ਪੜ੍ਹੀਏ ਹੀ ਨਾ, ਫਿਰ ਅਸੀਂ ਕਿਸੇ ਨੂੰ ਕਹਿ ਸਕਨੇ ਆ ਕਿ ਵੀ ਇਸ ਬੱਚੀ ਜਾਂ ਬੱਚੇ ਨੂੰ ਕਿਧਰੇ ਤੁਸੀਂ ਪੁਆਇੰਟ ਕਰਾ ਦਿਓ। ਲੇਕਿਨ ਅਗਰ ਤੁਹਾਡੇ ਕੋਲ ਉਹਦੀ ਤਾਲੀਮ ਹੀ ਨਹੀਂ ਹੈ, ਐਜੂਕੇਸ਼ਨ ਹੀ ਨਹੀਂ ਹੈ, ਟੈਸਟ ਹੀ ਨਹੀਂ ਕਲੀਅਰ ਕੀਤਾ, ਤੇ ਫਿਰ ਕਾਹਦੀ ਸ਼ਫਾਅਤ ਤੇ ਕਾਹਦੀ ਜਿਹੜੀ ਹੈ ਸਿਫਾਰਿਸ਼? ਕਿਉਂਕਿ ਸਿਫਾਰਿਸ਼ ਵੀ ਤੇ ਤਾਜ਼ੀ ਹੋਏਗੀ ਨਾ ਜਦ ਤੁਹਾਡੇ ਆਪਣੇ ਪੱਲੇ ਕੁਛ ਹੋਏਗਾ। ਜੇ ਤੁਸੀਂ ਗੁਨਾਹ ਦੇ ਨਾਲ ਲਥੜੇ ਹੋਏ ਹੋ ਔਰ ਜ਼ਿੰਦਗੀ ਦਾ ਜਦੋਂ ਤੱਕ ਸਾਹ ਦਾ ਸਿਲਸਿਲਾ ਚੱਲ ਰਿਹਾ, ਉਦੋਂ ਤੁਸੀਂ ਰੱਬ ਕੋਲੋਂ ਮਾਫੀ ਨਹੀਂ ਮੰਗੀ, ਰੱਬ ਦੇ ਹਜ਼ੂਰ ਸਜਦਾ ਹੀ ਨਹੀਂ ਕੀਤਾ, ਨਬੀ ਦਾ ਵਾਸਤਾ ਦੇ ਕੇ ਮਾਫੀ ਦੇ ਹਾਸਤਗਾਰ ਨਹੀਂ ਹੋਏ ਔਰ ਮਾਫੀ ਨੂੰ ਮੰਗਿਆ ਨਹੀਂ, ਤੇ ਫਿਰ ਕਦੀ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਸ਼ਫਾਅਤ ਹੋਏਗੀ? ਸਾਨੂੰ ਤਾਂ ਇਹ ਸੋਚਣਾ ਚਾਹੀਦਾ ਆਪਣੇ ਗੁਨਾਹਾਂ ਵੱਲ। ਕਹਿੰਦੇ ਨੇ ਨਾ, ਕੁਛ ਜੇ ਮੈਂ ਦੇਖਾਂ ਆਪਣੇ ਅਮਲਾਂ ਵੱਲੇ ਤੇ ਕੁਛ ਨਹੀਂ ਮੇਰੇ ਪੱਲੇ, ਤੇ ਰੱਬ ਦੀ ਰਹਿਮਤ ਵੱਲ ਦੇਖੋ ਤੇ ਫਿਰ ਬੰਦਾ ਇਹ ਕਹਿੰਦਾ ਕਿ ਬੱਲੇ ਬੱਲੇ। ਕਿਉਂਕਿ ਅਸੀਂ ਅਗਰ ਆਪਣੇ ਆਪਣਾ ਮੁਹਾਸਬਾ ਕਰੀਏ ਔਰ ਆਪਣੇ ਅੰਦਰ ਝਾਂਕੀਏ ਤੇ ਅੰਦਰ ਤੇ ਮੈਲ ਹੀ ਮੈਲ ਹੈ, ਅੰਦਰ ਤੇ ਗੰਦ ਹੀ ਗੰਦ ਹੈ। ਸਾਨੂੰ ਤੇ ਇਹ ਸੋਚਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਆਪਣੇ ਨਬੀ ਦੇ ਨਾਲ ਸਾਹਮਣਾ ਕਰਾਂਗੇ, ਜਾਂ ਰੋਜ਼ੇ ਮਹਿਸ਼ਰ ਆਪਣੇ ਰੱਬ ਨਾਲ ਕਿਸ ਤਰ੍ਹਾਂ ਨਿਗਾਹਾਂ ਮਿਲਾਵਾਂਗੇ ਕਿ ਸਾਡਾ ਜਿਹੜਾ ਦਾਮਨ ਹੈ ਉਹ ਤੇ ਗੁਨਾਹਾਂ ਨਾਲ ਪੜਿਆ ਪਿਆ। ਸਮਝਣਾ ਰਬੀਉਲ ਅਵਲ ਦਾ ਮਹੀਨਾ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਖਾਤਮ ਨਬੀਨ ਹਜ਼ੂਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਆਮਦ ਵਲਾਦਤ ਦਾ ਮਹੀਨਾ, ਤੇ ਇਹਦੇ ਮੈਂ ਚਾਹਾਂਗਾ ਕੋਈ ਨਾਤ ਹੀ ਸੁਣਾ ਦਿਓ ਕੋਈ ਹਜ਼ੂਰ ਦੀ ਸ਼ਾਨ ਦੇ ਵਿੱਚ। ਜੀ ਬਿਲਕੁਲ, ਅਸੀਂ ਨਾਤ ਬਿਲਕੁਲ ਸੁਨਿਆ ਦੀ ਸਾਦਤ ਹਾਸਿਲ ਕਰਨੇ ਆ। ਥੋੜੇ ਦਿਨ ਪਹਿਲੇ ਮੈਂ ਮੈਸੇਜ ਸ਼ਾਮਿਲ ਕਰ ਲਵਾਂ। ਹਮਦੁੱਲਾ ਮਾਲਾ ਖੇਲ ਕੋਇਟਾ ਤੋਂ ਸਾਨੂੰ ਵੈਲਕਮ ਸ਼ੋਅ ਚ ਆਖਦੇ ਨੇ ਅਸਲਾਮ ਅਲੈਕੁਮ ਤੇ ਵਾਲੇਕੁਮ ਸਲਾਮ ਜੀ, ਅਸੀਂ ਵੀ ਤੁਹਾਨੂੰ ਜੀ ਆਇਆਂ ਆਖਦੇ ਹਾਂ। ਤੇ ਉਹਨਾਂ ਨੇ ਨਾਲੇ ਪਤਾ ਨਹੀਂ ਆਪਣੀ ਕਿਸੇ ਫੀਲਿੰਗਸ ਦਾ ਇਜ਼ਹਾਰ ਕੀਤਾ ਕਿ ਕਦੀ ਕਦੀ ਸਾਡੀਆਂ ਜਿਹੜੀਆਂ ਸਾਡੀ ਉਦਾਸੀ ਹੈ ਨਾ, ਉਹਦੀ ਵਜ੍ਹਾ ਸਾਡੀ ਅੰਦਰ ਦੀਆਂ ਸੋਚਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਅੰਦਰ ਤੱਕ ਖਾ ਜਾਂਦੀਆਂ ਨੇ। ਜੀ ਅੱਲਾਹ ਤਾਲਾ ਤੁਹਾਨੂੰ ਸ਼ਾਦਾਬਾਦ ਰੱਖੇ ਔਰ ਤੁਸੀਂ ਆਪਣੀ ਸੋਚਾਂ ਨੂੰ ਪੋਜ਼ਿਟਿਵ ਬਣਾਓ। ਅਗਰ ਜ਼ਿੰਦਗੀ 'ਚ ਕੋਈ ਮਸਾਇਲ ਵੀ ਨੇ ਤੇ ਉਮੀਦ ਚੰਗੀ ਰੱਖਣੀ ਚਾਹੀਦੀ ਹੈ। ਕਹਿੰਦੇ ਨੇ ਉਮੀਦ ਤੇ ਦੁਨੀਆ ਕਾਇਮ ਹੈ। ਉਹਨਾਂ ਦੇ ਸਾਰੇ ਜਿਹੜੇ ਦੋਸਤ ਨੇ ਉਹ ਉਹਨਾਂ ਦੇ ਨਾਂ ਜਿਸ ਤਰ੍ਹਾਂ ਹਮੇਸ਼ਾ ਸ਼ਾਮਿਲ ਕਰਦੇ ਨੇ, ਪੂਰੀ ਲਿਸਟ ਉਹਨਾਂ ਨੇ ਸਾਡੇ ਨਾਲ। ਸਲਾਮ ਲਿਸਨਰਸ ਟੂ ਆਲ, ਤੇ ਗੁੱਡ ਇਵਨਿੰਗ ਉਹਨਾਂ ਨੇ ਲਿਖਿਆ ਜੀ, ਗੁੱਡ ਆਫਟਰਨੂਨ, ਤੇ ਬਹੁਤ ਸ਼ੁਕਰੀਆ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ। ਕਾਸ਼ਿਫ ਮਲਿਕ ਸਾਹਿਬ ਨੇ ਅਸਲਾਮ ਅਲੈਕੁਮ ਆਖਦੇ ਨੇ, ਜੀ ਆਇਆਂ ਆਖ ਰਹੇ ਨੇ। ਔਰ ਸਮਨ ਆਪੀ ਤੇ हिजाजी साहब, अल्लाह आपको खुश रखे। बिल्कुल रबीउल अव्वल सारे कलमा गो तमाम अहले इस्लाम नू मुबारक, नबी पाक दी विलादत दा मुबारक महीना। ਤੇ ਸਾਰੇ ਸੁਣਨ ਵਾਲਿਆਂ ਨੂੰ ਅਸੀਂ FM 95 ਤੇ ਇੱਕ ਵਾਰੀ ਫੇਰ ਜੀ ਆਇਆਂ ਆਖਦੇ ਹਾਂ। ਔਰ ਜਿੰਨੇ ਲੋਕ ਵੀ ਸਾਨੂੰ ਫੇਸਬੁੱਕ ਤੇ ਜਿਹੜਾ ਦੇਖ ਰਹੇ ਨੇ ਉਹ ਸਾਡੇ ਨਾਲ ਸਾਂਝ ਪਾ ਰਹੇ ਨੇ, ਮੈਸੇਜ ਕਰ ਰਹੇ ਨੇ। ਹਿਜਾਜੀ ਸਾਹਿਬ ਅਬਦੁਲ ਰਹਿਮਾਨ ਸਾਹਿਬ ਦਾ ਮੈਸੇਜ ਆਇਆ, ਇਹ ਸਾਡੇ ਰੈਗੂਲਰ ਲਿਸਨਰ ਨੇ, ਕਾਲਰ ਵੀ ਨੇ, ਔਰ ਉਹ ਸਾਰੇ ਸਭ ਲੋਕਾਂ ਨੂੰ ਰਬੀਉਲ ਅਵਲ ਦੀ ਮੁਬਾਰਕਬਾਦ ਦੇ ਰਹੇ ਨੇ। ਜੀ ਤੁਹਾਨੂੰ ਵੀ ਬਹੁਤ ਮੁਬਾਰਕ ਤੇ ਜਿਉਂਦੇ ਵਾਸਤੇ ਰਹੋ, ਖੈਰ ਮੁਬਾਰਕ। ਔਰ ਨਾਲੇ ਉਹਨਾਂ ਨੇ ਕਿਹਾ ਜੀ ਆਪੀ ਜੀ ਇੱਕ ਨਾਤ ਸੁਣਾ ਦਿਆ ਦੋ, गुज़र हो जावे मेरा भी अगर तैबा की गलियों में। जी बिल्कुल पूरी कोशिश करने ਅਸੀਂ ਤੁਹਾਡੀ ਇਸ ਫਰਮਾਇਸ਼ ਨੂੰ ਨੋਟ ਕਰ ਲਿੱਤਾ ਹੈ। ਤੇ ਹੋਰ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਭੇਜਿਆ, ਮਾਸ਼ਾਅੱਲਾ ਆਖਿਆ ਜੀ। ਜੀ ਸ਼ੁਕਰੀਆ ਅਬਦੁਰਰਹਿਮਾਨ ਜੀ, ਤੁਸੀਂ ਹਰ ਵਾਰੀ ਸਾਡੇ ਪ੍ਰੋਗਰਾਮ ਵਿੱਚ ਸਾਂਝ ਪਾਉਂਦੇ ਹੋ। ਔਰ ਅੱਜ ਇਸ ਮੁਬਾਰਕ ਹਵਾਲੇ ਨਾਲ ਜਿਹੜੇ ਪ੍ਰੋਗਰਾਮ ਹੋ ਰਹੇ ਨੇ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਵਲਾਦਤ ਬਿਆਨ ਕੀਤੀ ਜਾ ਰਹੀ ਹੈ। ਔਰ ਮੈਂ ਸਮਝਦਾ ਬੜੀ ਸਾਦਤ ਹੈ ਕਿ ਇਹਦੇ ਵਿੱਚ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਜਿਹੜੇ ਸਾਂਝ ਪਾ ਰਹੇ ਨੇ, ਇਹਦੇ 'ਚ ਇੱਕ ਮੁਹੱਬਤ ਹੈ, ਇਹਦੇ 'ਚ ਇੱਕ ਅਕੀਦਤ ਹੈ। ਔਰ ਅਕੀਦਤ ਹੈ ਜਨਾਬ ਖਾਤਮ ਨਬੀਨ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਗਰਾਮੀ ਨਾਲ, ਉਹਨਾਂ ਦੀ ਰਸਾਲਤ ਨਾਲ, ਉਹਨਾਂ ਦੇ ਪੈਗਾਮ ਨਾਲ, ਉਹਨਾਂ ਦੀ ਤਾਲੀਮਾਤ ਨਾਲ। ਅਤੇ ਸਮਨ ਇਸ ਦੁਆ ਦੇ ਨਾਲ, ਔਰ ਦੁਆ ਹਰ ਵਕਤ ਕਰਨੀ ਰਹਿਣੀ ਚਾਹੀਦੀ ਹੈ ਕਿ ਇਨਸਾਨ ਬੜਾ ਕਮਜ਼ੋਰ ਹੈ ਬੇਸ਼ੱਕ, ਔਰ ਇਹਨੂੰ ਤਕਵੀਅਤ ਦਿੰਦੀ ਈਮਾਨ ਦੀ ਕੁਵਤ। ਔਰ ਈਮਾਨ 'ਚ ਜਦੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਸ਼ਾਮਿਲ ਹੋ ਜਾਵੇ ਤੇ ਉਹਦੇ ਇੱਕ ਚਾਸ਼ਨੀ ਔਰ ਹਲਾਵਤ ਵੀ ਸ਼ਾਮਿਲ ਹੁੰਦੀ ਹੈ। ਈਮਾਨ ਮੁਕੰਮਲ ਹੀ ਤਦ ਹੁੰਦਾ ਹੈ, 'ਚ ਕੋਈ ਸ਼ੱਕ ਨਹੀਂ। ਤੇ ਅੱਲਾਹ ਤਾਲਾ ਈਮਾਨ ਤੇ ਕਾਇਮ ਰੱਖੇ ਔਰ ਈਮਾਨ ਦੇ ਮੁਤਾबिक ਅਮਲ ਦੀ ਤੌਫੀਕ ਦੇਵੇ। ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੀ ਤਾਲੀਮਾਤ ਨੇ ਅਸੀਂ ਯਾਦ ਕਰਦੇ ਹਾਂ, ਸਿਰਫ ਰਬੀਉਲ ਅਵਲ ਦੇ ਮਹੀਨੇ 'ਤੇ ਨਹੀਂ ਮੌਕੂਫ, ਬਲਕਿ ਹਰ ਵਕਤ ਜ਼ਿੰਦਗੀ ਦਾ ਹਰ ਸਾਹ ਜਿਹੜਾ ਨਾ ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਯਾਦ 'ਚ ਬਸਰ ਹੋਣਾ ਚਾਹੀਦਾ ਅਤੇ ਉਹਨਾਂ ਦੀ ਮੁਹੱਬਤ ਔਰ ਅਕੀਦਤ ਦੇ ਵਿੱਚ ਡੁੱਬ ਕੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਫਿਰ ਹੀ ਜ਼ਿੰਦਗੀ ਦਾ ਮਜ਼ਾ ਹੈ,
ਫਿਰ ਹੀ ਜ਼ਿੰਦਗੀ ਹਕੀਕੀ ਆਪਣਾ ਮਕਸਦ ਤੋਂ ਆਸ਼ਨਾ ਹੁੰਦੀ ਹੈ। ਔਰ ਅੱਜ ਜਿਸ ਪਿਆਰ ਨਾਲ ਔਰ ਜਿਸ ਮੁਹੱਬਤ ਨਾਲ ਸਾਡੇ ਸਾਂਝ ਪਾਉਣ ਵਾਲੇ, ਸਾਡੇ ਸੁਣਨ ਵਾਲੇ ਇਹ ਤੁਹਾਨੂੰ ਸ਼ੇਅਰ ਕਰ ਰਹੇ ਨੇ, ਪੈਗਾਮ ਭੇਜ ਰਹੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਦੁਆ ਕਰਦੇ ਹਾਂ ਕਿ ਅੱਲਾਹ ਕਰੀਮ ਸੱਲੱਲਾਹੁ ਅਲੈहि ਵਸੱਲਮ ਨਬੀ ਕਰੀਮ ਦੀ ਮੁਹੱਬਤ ਉਹਨਾਂ ਦੇ ਸੀਨਿਆਂ 'ਚ ਹੋਰ ਜ਼ਿਆਦਾ ਉਜਾਗਰ ਕਰੇ। ਆਮੀਨ। ਲੱਖਾਂ ਕਰੋੜਾਂ ਦਰੂਦ व ਸਲਾਮ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ। ਰਬੀਉਲ ਅਵਲ ਦਾ ਸਪੈਸ਼ਲ ਪ੍ਰੋਗਰਾਮ ਔਰ ਸਾਡੇ ਨਾਲ ਸਾਡੇ ਬਹੁਤ ਸਾਰੇ ਜਿਹੜੇ ਲਿਸਨਰਸ ਔਰ ਵਿਊਅਰਸ ਨੇ ਫੇਸਬੁੱਕ ਰਾਹੀਂ ਸਾਡੇ ਨਾਲ ਸਾਂਝ ਪਾ ਰਹੇ ਨੇ ਜੀ। ਇਹ ਸਮਨ ਨੇ ਮੁਹੰਮਦ ਮੀਰਾ ਨੇ, ਇਹਨਾਂ ਨੇ ਮੈਸੇਜ ਭੇਜਿਆ ਕਿ ਸਲਾਮ ਆਪੀ ਜੀ, ਤੇ ਸ਼ੋਅ ਤੁਹਾਡਾ ਬੜਾ VIP ਜਾ ਰਿਹਾ। ਤੇ VIP ਸ਼ਖਸੀਅਤ, ਦੁਨੀਆ ਦੀ ਸਭ ਤੋਂ ਅਜ਼ੀਮ ਤਰੀਨ ਸ਼ਖਸੀਅਤ ਦਾ ਜ਼ਿਕਰ ਹੋ ਰਿਹਾ ਹੋਵੇ ਤੇ ਕਿਵੇਂ ਸ਼ੋਅ ਚੰਗਾ ਨਾ ਹੋਵੇ। ਤੇ ਬਹੁਤ ਸ਼ੁਕਰੀਆ ਮੁਹੰਮਦ ਮੀਰਾ ਜੀ। ਤੇ ਬਲਾਲ ਅਹਿਮਦ ਆਵਾਨ ਨੇ, ਉਹਨਾਂ ਨੇ ਕਿਹਾ ਕਿ ਬੜਾ ਅੱਛਾ ਸ਼ੋਅ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਤੇ ਉਹਨਾਂ ਨੇ ਖਾਹਿਸ਼ ਦਾ ਇਜ਼ਹਾਰ ਕੀਤਾ ਕਿ ਦਰੇ ਨਬੀ ਪੇ ਪੜਾ ਰਹੂੰਗਾ ਉਰਦੂ ਦੀ ਨਾਂ ਤੇ ਦੇਖਾਂਗੇ ਕਿ ਅਗਰ ਗੁੰਜਾਇਸ਼ ਹੋਈ ਤਾਂ ਅਸੀਂ ਜ਼ਰੂਰ ਸੁਣਾ ਦਾਂਗੇ। ਲੇਕਿਨ ਹਰ ਇੱਕ ਦੀ ਖਾਹਿਸ਼ ਹੈ, ਹਰ ਉਮਤੀ ਦੀ ਖਾਹਿਸ਼ ਹੈ, ਹਰ ਉਮਤੀ ਦੇ ਦਿਲ ਦੀ ਪੁਕਾਰ ਹੈ ਸਮਨ ਕਿ ਦਰੇ ਨਬੀ ਨਸੀਬ ਹੋ ਜਾਏ। ਤੇ ਇਸ ਤੋਂ ਵੱਡਾ ਦਰ ਕੋਈ ਨਹੀਂ। ਤੇ ਬਲਾਲ ਅਹਿਮਦ ਜੀ ਬਹੁਤ ਸ਼ੁਕਰੀਆ ਤੁਹਾਨੂੰ ਸਾਂਝ ਪਾਉਣ ਦਾ। ਗੁਲਾਮ ਮੁਸਤਫਾ ਜੀ ਨੇ ਹੁਜਰਾ ਸ਼ਾਹ ਮੁਕੀਮ ਤੋਂ ਜੀ, ਉਹ ਵੀ ਕਹਿ ਰਹੇ ਨੇ ਕਿ ਮਾਸ਼ਾਅੱਲਾ ਪ੍ਰੋਗਰਾਮ ਬਹੁਤ ਚੰਗਾ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਗੁਲਾਮ ਮੁਸਤਫਾ ਜੀ। ਤੁਸੀਂ ਤੇ ਤੁਹਾਡਾ ਤਾਂ ਨਾਂ ਹੀ ਹੈ ਗੁਲਾਮ ਮੁਸਤਫਾ, ਕਮਾਲ ਹੈ ਤੁਹਾਡੀ। ਤੁਸੀਂ ਤੇ ਜਿੰਨੀ ਵਾਰੀ ਤੁਹਾਡਾ ਨਾਂ ਪੁਕਾਰਿਆ ਜਾਏ, ਆਪਣੇ ਕੀ ਗੈਰ ਕੀ, ਜਿੰਨੀ ਦਫਾ ਤੁਹਾਡਾ ਨਾਂ ਪੁਕਾਰਨ, ਕਿੰਨਾ ਖੂਬਸੂਰਤ ਤੁਹਾਡਾ ਮਾਂ ਪਿਓ ਨੇ ਨਾਂ ਰੱਖਿਆ, ਉਹਨਾਂ ਨੇ ਵੀ ਅਜਰ ਮਿਲੇਗਾ, ਅਜਰ ਮਿਲੇਗਾ। ਔਰ ਜਿਹੜੇ ਲੋਕੀ ਤੁਹਾਡਾ ਨਾਮ ਪੁਕਾਰਨਗੇ ਤੁਹਾਨੂੰ ਵੀ ਉਹਦੀ ਰਹਿਮਤ ਹੋ ਰਹੀ ਹੈ, ਜਿਹੜੇ ਲੋਕੀ ਤੁਹਾਡਾ ਨਾਂ ਪੁਕਾਰ ਰਹੇ ਨੇ ਉਹਨਾਂ ਨੂੰ ਵੀ ਸਵਾਬ ਮਿਲ ਰਿਹਾ। ਇਹ ਤੇ ਗੁਲਾਮ ਮੁਸਤਫਾ ਜੀ ਸਭ ਗੁਲਾਮ ਆ ਨਬੀ ਦੇ। ਤੇ ਤੁਹਾਨੂੰ ਤੇ ਮੈਡਲ ਮਿਲਿਆ, ਲਾਈਫ ਮੈਡਲ ਮਿਲਿਆ, ਲਾਈਫ ਅਚੀਵਮੈਂਟ ਮੈਡਲ, ਪੂਰੀ ਜ਼ਿੰਦਗੀ 'ਚ, ਪੂਰੀ ਜ਼ਿੰਦਗੀ ਦਾ, ਜਿਵੇਂ ਸਮਨ ਨੇ ਕਿਹਾ। ਔਰ ਬੜੀ ਗੱਲ ਮਰਨ ਤੋਂ ਬਾਅਦ ਵੀ ਕਬਰ ਦੇ ਉੱਤੇ ਜਦੋਂ ਕਤਬੇ ਤੇ ਨਾਂ ਲਿਖਿਆ ਜਾਂਦਾ ਹੈ ਹਰ ਇਨਸਾਨ ਦਾ, ਉਹ ਕਬਰ ਦੀ ਪਹਿਚਾਨ ਵਾਸਤੇ, ਉੱਥੇ ਵੀ ਗੁਲਾਮ ਮੁਸਤਫਾ ਲਿਖਿਆ ਜਾਏਗਾ। ਬੇਸ਼ੱਕ ਗੋ ਕਿ ਅਸੀਂ ਸਾਰੇ ਹੀ ਮੁਸਤਫਾ ਦੇ ਗੁਲਾਮ ਆ ਔਰ ਉਹਨਾਂ ਦੇ ਸਦਕੇ ਜਿਹੜਾ ਸਾਨੂੰ ਇਹ ਕਲਮਾ ਮਿਲਿਆ, ਰੱਬ ਦੀ ਪਹਿਚਾਨ ਮਿਲੀ ਹੈ, ਜਿਹੜੀ ਨਮਾਜ਼ ਦਾ ਤੋਹਫਾ ਮਿਲਿਆ ਤੇ ਜਿਹੜੀ ਆਜਜ਼ੀ ਦਾ ਤੋਹਫਾ ਮਿਲਿਆ। ਕਿਉਂਕਿ ਸ਼ਬ-ਏ ਮਿਰਾਜ ਦੇ ਵਾਕਈ ਉਹਨੂੰ ਹਜਾਦੀ ਸਾਹਿਬ ਅਗਰ ਯਾਦ ਕਰੀਏ ਤੇ ਅੱਲਾ ਨੇ ਮਹਿਬੂਬ ਦੇ ਨਾਲ ਮੁਲਾਕਾਤ, ਔਰ ਰੱਬ ਸੋਹਣਾ ਜਿਹੜਾ ਕਾਇਨਾਤ ਦਾ ਮਾਲਿਕ ਹੈ, ਚਿੰਦ ਪਰਿੰਦ ਸਮੁੰਦਰ ਪਹਾੜ ਹਰ ਚੀਜ਼ ਦਾ ਹਾਲਿਕ ਹੈ, ਅਸ਼ਰਫੁਲ ਮਖਲੂਕਾਤ, ਉਹਨੇ ਖਲੀਫਾ ਆਪਣਾ ਨਾਇਬ ਮੁਕਰਰ ਕੀਤਾ, ਇਨਸਾਨ ਨੂੰ ਬਣਾਇਆ, ਹਰ ਤਰ੍ਹਾਂ ਦੀ ਮਖਲੂਕ ਬਣਾਈ। ਤੇ ਅੱਲਾ ਨੇ ਆਪਣੇ ਮਹਿਬੂਬ ਤੋਂ ਪੁੱਛਿਆ ਕਿ ਜਦੋਂ ਆਪਣੇ ਕੋਈ ਪਿਆਰਾ ਆਪਣੇ ਪਿਆਰੇ ਨੂੰ ਮਿਲਣ ਜਾਂਦਾ ਹੈ ਤੇ ਤੋਹਫਾ ਲੈ ਕੇ ਜਾਂਦਾ ਹੈ, ਤੇ ਇਹ ਮੇਰੇ ਹਬੀਬ ਤੁਸੀਂ ਮੇਰੇ ਵਾਸਤੇ ਕੀ ਤੋਹਫਾ ਲੈ ਕੇ ਆਏ ਹੋ। ਦੇਖੋ ਰੱਬ ਮੇਰੀ ਗਲਤੀਆਂ, ਮੇਰੇ ਗੁਨਾਹ ਜਿਹੜੇ ਨਾ ਉਹ ਦੂਰ ਹੋ ਜਾਣ ਤੇ ਸਿੱਧੇ ਰਸਤੇ ਤੇ ਮੈਂ ਚੱਲਦਾ ਰਹਾਂ ਤੁਹਾਡੀ ਤਾਲੀਮ ਦੇ ਮੁਤਾਬਿਕ। ਤੇ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਨੇ ਕੀ ਫਰਮਾਇਆ? ਉਹਨਾਂ ਕਹਾ ਝੂਠ ਬੋਲਣਾ ਛੱਡ ਦੇ। ਇੱਕੋ ਸਬਕ ਦਿੱਤਾ, ਤਮਾਮ ਬੁਰਾਈਆਂ ਦੀ ਇੱਕੋ ਸਬਕ ਦਿੱਤਾ, ਸਮਨ ਝੂਠ ਬੋਲਣਾ ਛੱਡ ਦੇ। ਤੇ ਉਹ ਫਿਰ ਗੱਲ ਵਾਕਈ ਸਹੀ ਹੋ, ਜਦੋਂ ਕੋਈ ਕੰਮ ਐਸਾ ਕਰਨ ਲੱਗਾ ਜਿਹੜਾ ਗੁਨਾਹ ਦਾ ਜਾਂ ਬੁਰਾਈ ਦਾ ਸੀ, ਤੇ ਉਹਦੇ ਦਿਲ 'ਚ ਖਿਆਲ ਆਇਆ ਕਿ ਅਗਰ ਮੇਰੇ ਕੋਲ ਪੁੱਛਿਆ ਗਿਆ ਤੇ ਮੈਨੂੰ ਦੱਸਣਾ ਪਏਗਾ ਕਿ ਮੈਂ ਵਾਅਦਾ ਕਰ ਬੈਠਾ ਝੂਠ ਨਹੀਂ ਬੋਲਣਾ, ਤੇ ਮੇਰੀ ਤੇ ਫਿਰ ਜਿਹੜਾ ਕੰਮ ਕਰਨ ਲੱਗੇ ਉਹਨੂੰ ਖਿਆਲ ਆ ਜਾਏ ਮੈਂ ਸੱਚ ਬੋਲਣਾ, ਝੂਠ ਨਹੀਂ ਬੋਲਣਾ, ਤੇ ਫਿਰ ਸਮਨ ਉਹ ਜਿਹੜੀਆਂ ਬੁਰਾਈਆਂ ਸੀ ਨਾ ਉਹਦੀ ਜ਼ਿੰਦਗੀ 'ਚੋਂ ਨਿਕਲਦੀ ਗਈਆਂ। ਗੱਲ ਇੰਝ ਕਿ ਅਸੀਂ ਝੂਠ ਨੂੰ ਸੁਣਦੇ ਵੀ ਹਾਂ, ਝੂਠ ਨੂੰ ਮੰਨਦੇ ਵੀ ਹਾਂ, ਝੂਠ ਤੇ ਕਹਿਮ ਵੀ ਰਹਿੰਦੇ ਹਾਂ, ਔਰ ਨਬੀ ਕਰੀਮ ਝੂਠ ਬੋਲਨੇ ਵੀ ਹੈ। ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿਸੇ ਬੰਦੇ ਦੇ ਝੂਠਾ ਹੋਣ ਵਾਸਤੇ ਇੰਨਾ ਹੀ ਕਾਫੀ ਹੈ, ਕਿਸੇ ਬੰਦੇ ਦੇ ਝੂਠਾ ਹੋਣ ਵਾਸਤੇ ਇੰਨਾ ਹੀ ਕਾਫੀ ਹੈ ਕਿ ਸੁਣੀ ਸੁਣਾਈ ਗੱਲ ਨੂੰ ਅੱਗੇ ਫੈਲਾਉਂਦਾ ਫਿਰੇ ਔਰ ਦੂਸਰੇ ਬੰਦੇ ਤੇ ਇਲਜ਼ਾਮ ਔਰ ਇਤਹਾਮ ਲਾਉਂਦਾ ਫਿਰੇ। ਇਹਦੇ 'ਚ ਇੱਕ ਬੜਾ ਸਬਕ ਹੈ ਕਿ ਅਗਰ ਕਿਸੇ ਨੇ ਝੂਠ ਬੋਲਤਾ, ਤੁਹਾਨੂੰ ਝੂਠ ਸੁਣਾਤਾ, ਤੇ ਤੁਹਾਨੂੰ ਅੱਲਾ ਨੇ ਅਕਲ ਦਿੱਤੀ ਹੈ, ਤੁਹਾਨੂੰ ਅੱਲਾ ਨੇ ਸ਼ਊਰ ਦਿੱਤਾ ਹੈ, ਤੁਸੀਂ ਉਹਦੇ ਤੇ ਫੈਸਲਾ ਕਰੋ ਝੂਠੀ ਗੱਲ ਤੇ ਨਹੀਂ ਮੇਰੇ ਕੰਨਾਂ 'ਚ ਪਾਤੀ, ਮੈਂ ਇਹਦੀ ਤਸਦੀਕ ਕਰਾਂ, ਜਿਹਨੂੰ ਮੈਂ ਅੱਗੇ ਫੈਲਾਉਂਦਾ ਰਵਾਂ। ਫਿਰ ਤਸਦੀਕ ਸਭ ਤੋਂ ਪਹਿਲਾਂ ਹੁੰਦੀ ਹੈ ਜਿਹਦੇ ਬਾਰੇ 'ਚ ਗੱਲ ਕਹੀ ਜਾਏ, ਔਰ ਉਹ ਅਗਰ ਤਸਦੀਕ ਫਰੀ ਕਹਿਣ ਦੀ ਗੱਲ ਸੁਣ ਕੇ ਰਾਏ ਸੁਣ ਕੇ ਫਿਰ ਜਜਮੈਂਟ ਦੋ। ਸਾਡੇ ਹੁੰਦਾ ਕੀ ਹੈ ਕਿ ਇੱਕ ਨੇ ਕੰਨ 'ਚ ਗੱਲ ਪਾ ਦਿੱਤੀ ਔਰ ਕੰਨ ਦੇ ਇੰਨੇ ਕੱਚੇ ਹਰਫ ਆਖਰ ਹੋ ਗਏ ਔਰ ਤੇ ਜ਼ਿੱਦ ਕਰਨੀ, ਔਰ ਇੱਕ ਤੇ ਝੂਠ ਪਿਆ ਹੀ ਹੈ, ਇੱਕ ਬੰਦੇ ਇਲਜ਼ਾਮ ਲੱਗਾ ਹੀ ਹੈ, ਉਸ ਇਲਜ਼ਾਮ ਨੂੰ ਤੁਸੀਂ ਰਿੜਕਦਾ ਹੋਰ ਜ਼ਿਆਦਾ ਉਹਦੇ ਉੱਤੇ ਅੱਗ ਪਾ ਦਿੱਤੀ ਹੈ, ਤੇ ਫਿਰ ਤੇ ਫਿਤਨਾ ਫਸਾਦ ਵਾਕਈ ਹੋ ਗਿਆ। ਔਰ ਕਿਉਂ ਨਾ ਫਿਰ ਉੱਤੇ ਲਾਨਤ ਹੋਵੇ, ਜਿਹੜਾ ਅੱਲਾ ਨੇ ਕਿਹਾ ਲਾਨਤੁੱਲਾਹ ਅਲਲ ਕਾਜ਼ਿਬੀਨ, ਤੇ ਸਮਨ ਦੁਆ ਕੀਤੀ ਕਿ ਕਰੋ ਔਰ ਦੁਆ ਕਰਦੇ ਰਹਿਣਾ ਚਾਹੀਦਾ ਕਿ ਅੱਲਾ ਝੂਠ ਦੀ ਲਾਨਤ ਕੋਲੋਂ महफूज रखे, सन सारे उम्मतियां नूं महफूज रखे और सच बोलन की तौफीक देवे। और नाले हजादी साहब यह भी फरमा दिता कि जरा वे नबी पाक सल्लल्लाहु अलैहि वसल्लम दा यह भी एक फरमान है कि मेरा उम्मती झूठा नहीं हो सकता। बाकी अगर वो बतौर इंसान बशरी गलतियां
ਕੁਝ ਵੀ ਕਰ ਸਕਦਾ ਹੈ, ਮਿਲਾਵਟ ਵੀ ਕਰ ਸਕਦਾ ਹੈ, ਉਹ ਇੱਕ ਅਲੱਗ, ਉਹ ਹਰ ਮੌਕੇ ਤੇ ਹਦੀਸ ਫਰਮਾਈ ਗਈ ਹੈ, ਲੇਕਿਨ ਫਰਮਾਇਆ ਕਿ ਮੇਰਾ ਉਮਤੀ ਝੂਠਾ, ਇੱਥੋਂ ਪਤਾ ਲੱਗਦਾ ਹੈ। ਇਹ ਅਬਦੁਰਰਹਿਮਾਨ ਨੇ ਵੀ ਤੁਹਾਡੀ ਇਸੇ ਗੱਲ ਨੂੰ ਸੈਕਿੰਡ ਕੀਤਾ ਔਰ ਭੇਜੀ ਹੈ ਜੀ, ਇਹੀ ਗੱਲ ਕਹੀ ਹੈ ਕਿ ਮੇਰੇ ਨਬੀ ਨੇ ਆਖਿਆ ਕਿ ਜਿਹੜਾ ਝੂਠ ਬੋਲਣ ਵਾਲਾ ਨਾ ਉਹ ਸਾਡੇ ਵਿੱਚੋਂ ਨਹੀਂ। ਜੀ ਬਿਲਕੁਲ। ਤੇ ਉਧਰ ਹੀ ਆਇਤ ਤੁਸੀਂ ਪੜ੍ਹੀ ਹੈ ਕਿ ਝੂਠੇ ਪਹਿਲਾ ਕੀ ਲਾਨਤ, ਉਹਨਾਂ ਨੇ ਉਹ ਵੀ ਕਾਸ਼ਿਫ ਮਲਿਕ ਸਾਹਿਬ ਨੇ ਲਿਖ ਕੇ ਭੇਜੀ ਹੈ, ਤੇ ਨਾਲੇ ਉਹਨਾਂ ਨੇ ਤੁਹਾਡੀ ਇਸ ਆਇਤ ਤੋਂ ਬਾਅਦ ਜਿਹੜੀ ਦੁਆ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਅੱਲਾਹ ਤਾਲਾ ਸੱਚ ਬੋਲਣ ਦੀ ਤੌਫੀਕ ਦੇਵੇ। ਦੇਖੋ ਜਾਦੀ ਸਾਹਿਬ, ਸੱਚ ਦੇ ਉੱਤੇ ਇਹ ਨਬੀਆਂ ਦੇ ਦੌਰ ਤੋਂ ਵੀ ਇਹ ਚੀਜ਼ ਸਾਬਤ ਹੈ ਕਿ ਅਗਰ ਕਿਸੇ ਤੇ ਬਹੁਤਾਨ ਲਗਾਇਆ ਗਿਆ ਔਰ ਬਦਗੁਮਾਨੀ ਫੈਲਾਈ ਗਈ, ਝੂਠੇ ਇਲਜ਼ਾਮ ਲਗਾਏ ਗਏ, ਤੇ ਉਹ ਇਹੀ ਫਰਮਾਇਆ ਗਿਆ, ਯਾਨੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵਿਲਾਦਤ ਤੋਂ ਪਹਿਲੇ ਵੀ, ਕਿ ਉਹ ਸਾਰੀ ਜਿਹੜੀਆਂ ਚੀਜ਼ਾਂ ਨੇ ਤਾਰੀਖ ਵਿੱਚ, ਇਸਲਾਮੀ ਤਾਰੀਖ ਨੂੰ ਅਗਰ ਸਟੱਡੀ ਕਰੀਏ ਉਹਦੇ ਵਿੱਚ ਸ਼ਾਮਿਲ ਨੇ, ਕਿ ਉਹਦਾ ਐਵੀਡੈਂਸ ਤਲਾਸ਼ ਕੀਤਾ ਜਾਏ, ਕਿ ਆਪਣੀ ਜਿਹੜੀ ਰਾਏ ਵੇ ਕਿਸੇ ਦਾ, ਇੱਕ ਸ਼ਖਸ ਦਾ ਬੋਗਜ਼ ਉਹ ਨਾ ਉਹਦੇ 'ਤੇ ਸ਼ਾਮਿਲ ਕੀਤਾ ਜਾਏ। ਅਗਰ ਅਸੀਂ ਹਜ਼ਰਤ ਈਸਾ अलैहिस्सलाम ਦੀ ਮਿਸਾਲ ਲਈਏ ਔਰ ਮਰੀਮ अलैहिस्सलाम ਦੀ ਮਿਸਾਲ ਲਈਏ, ਤੇ ਉਹ ਇੱਕ ਮੌਜਜ਼ਾ ਸੀ ਨਾ, ਅੱਲਾਹ ਤਾਲਾ ਦਾ ਮੌਜਜ਼ਾ ਸੀ, ਤੇ ਉਹਨਾਂ ਦੇ ਉੱਤੇ ਵੀ ਲਗਾਈ ਗਈ, ਔਰ ਕਿਸ ਤਰ੍ਹਾਂ ਦੀ ਮੁਸ਼ਕਿਲ ਤੋਂ ਉਹਨਾਂ ਨੂੰ ਅੱਲਾਹ ਤਾਲਾ ਨੇ ਖਾਮੋਸ਼ੀ ਦਾ, ਚੁੱਪ ਦਾ ਰੋਜ਼ਾ ਰੱਖਣ ਦਾ ਕਿਹਾ ਔਰ ਦੁਨੀਆ ਤੋਂ ਕਿਨਾਰਾ ਕਰ ਲੈਣ ਵਾਸਤੇ ਕਿਹਾ। ਲੇਕਿਨ ਦੇਖੋ ਅੱਲਾਹ ਦਾ ਅਮਰ ਔਰ ਅੱਲਾਹ ਦਾ ਮੌਜਜ਼ਾ, ਜਦੋਂ ਹਜ਼ਰਤ ਈਸਾ अलैहिस्सलाम ਦੀ ਵਿਲਾਦਤ ਹੋਈ ਤੇ ਉਹ ਖੁਦ ਆਪਣੀ ਵਾਲਦਾ ਦੀ ਪਾਕ ਦਮਨੀ ਦੀ ਸ਼ਹਾਦਤ, ਕਿਉਂਕਿ ਬੱਚੇ ਨੂੰ ਬੋਲਣ ਲੱਗੇ 2.5-3 ਸਾਲ ਲੱਗਦੇ ਨੇ, ਤੇ ਇਹ ਅੱਲਾਹ ਵੇ, ਉਹ ਕੁਝ ਵੀ ਕਰ ਸਕਦਾ ਹੈ, ਉਹ ਹਰ ਚੀਜ਼ ਦਾ ਕਾਦਰ ਮੁਤਲਕ ਹੈ। ਉਹ ਅੱਛਾ, ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਮੇਰੇ ਜ਼ਿਹਨ 'ਚ ਆ ਗਿਆ, ਮੈਨੂੰ ਤੁਹਾਡੀ ਗੱਲ ਮੈਂ ਕੱਟ ਰਿਹਾ, ਲੇਕਿਨ ਅਸਲ ਦੇਖਿਆ ਜਾਏ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਆਪਣੀ ਤਾਲੀਮਾਤ ਜਾਂ ਆਪਣੀ ਨਬੂਵਤ ਦਾ ਐਲਾਨ ਕੀਤਾ, ਉਹਦੀ ਬੁਨਿਆਦ ਕਿਸ ਗੱਲ 'ਤੇ ਰੱਖੀ? ਆਪ ਕੋਹੇ ਸਫਾ 'ਤੇ ਚੜ੍ਹ ਗਏ ਨੇ ਔਰ ਪੂਰੇ ਲੋਕਾਂ ਨੂੰ ਇਕੱਠਾ ਕਰ ਲਿਆ, ਔਰ ਉਹਨਾਂ ਕੋਲੋਂ ਪਹਿਲੋਂ ਇੱਕ ਸ਼ਹਾਦਤ ਲਈਏ, ਗਵਾਹੀ ਲਈਏ। ਉਹਨਾਂ ਕਹੇ ਦੱਸੋ ਮੇਰੇ ਬਾਰੇ ਤੁਹਾਡੀ ਕੀ ਰਾਏ ਹੈ? ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤਮਾਮ ਲੋਕਾਂ ਕੋਲੋਂ, ਅਹਿਲੇ ਮੱਕਾ ਕੋਲੋਂ, ਅਹਿਲੇ ਕੁਰੈਸ਼ ਕੋਲੋਂ ਕੋਈ ਸਫਾ 'ਤੇ ਪਹਾੜੀ 'ਤੇ ਚੜ੍ਹੇ ਨੇ, ਲੋਕ ਮੌਜੂਦ ਨੇ, ਤੇ ਉਹਨਾਂ ਨੂੰ ਪਹਿਲੋਂ ਕੀ ਪੁੱਛ ਰਹੇ ਨੇ, ਮੇਰੇ ਬਾਰੇ ਤੁਹਾਡੀ ਕੀ ਰਾਏ ਹੈ? ਔਰ ਕੀ ਜਵਾਬ ਆਉਂਦਾ? ਤੁਸੀਂ ਸੱਚੇ ਹੋ, ਈਮਾਨਦਾਰ ਹੋ। ਯਾਨੀ ਨਬੂਵਤ ਦਾ ਐਲਾਨ ਕਰਨ ਤੋਂ ਪਹਿਲਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਸਦਾਕਤ ਔਰ ਆਪਣੀ ਅਮਾਨਤ, ਸਾਦਕ ਔਰ ਅਮੀਨ ਹੋਣ ਦੀ ਗਵਾਹੀ ਲਈ। ਔਰ ਗਵਾਹੀ ਕਿਹਨਾਂ ਨੇ ਦਿੱਤੀ? ਉਸ ਵਕਤ, ਹਾਂਜੀ, ਜਿਹੜੇ ਈਮਾਨ ਨਹੀਂ ਸੀ ਲੈ ਕੇ ਆਏ, ਸਾਰੇ ਲੋਕ ਮੌਜੂਦ ਸਨ। ਤੇ ਜੋ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਆਪਣੀ ਨਬੂਵਤ ਦਾ ਐਲਾਨ ਕੀਤਾ, ਅੱਲਾਹ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਵਹਦਾਨੀਅਤ ਦਾ ਐਲਾਨ ਕੀਤਾ, ਬਲਕਿ ਉਹ ਤੋਂ ਪਹਿਲਾਂ ਕਹਿਣ ਲੱਗੇ, ਬੜੀ ਅਜੀਬ ਕਮਾਲ ਦੀ ਗੱਲ ਹੈ, ਉਹਨਾਂ ਕਿਹਾ ਕਿ ਅਗਰ ਮੈਂ ਕਹਾਂ ਇਸ ਪਹਾੜੀ ਦੇ ਪਿੱਛੋਂ ਇੱਕ ਲਸ਼ਕਰ ਆ ਰਿਹਾ, ਤੁਸੀਂ ਮੰਨ ਲੋਗੇ? ਮੈਂ ਕਿਹਾ ਹਾਂ, ਕਿਉਂ ਨਹੀਂ ਮੰਨਾਂ? ਤੁਸੀਂ ਤੇ ਹਮੇਸ਼ਾ ਹੀ ਸੱਚ ਬੋਲੇ, ਤੁਸੀਂ ਕਦੀ ਝੂਠ ਬੋਲੇ ਹੀ ਨਹੀਂ। ਯਾਨੀ ਆਪਣੀ ਸਦਾਕਤ ਦੀ, ਆਪਣੀ ਸੱਚਾਈ ਦੀ, ਸੱਚ ਬੋਲਣ ਦੀ ਗਵਾਹੀ ਲੈ ਕੇ ਫਿਰ ਉਹਨਾਂ ਨੇ ਆਪਣੀ ਨਬੂਵਤ ਦਾ ਐਲਾਨ ਫਰਮਾਇਆ। ਤੇ ਇਸ ਵਾਸਤੇ ਸਾਡੇ ਵਾਸਤੇ ਇੱਕ ਐਗਜ਼ਾਮਪਲ ਹੈ, ਇੱਕ ਰੋਲ ਮਾਡਲ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤੇ ਗਰਾਮੀ ਔਰ ਉਹਨਾਂ ਦਾ ਕਿਰਦਾਰ, ਕਿ ਤੁਸੀਂ ਮਾਸ਼ਰੇ ਵਿੱਚ ਆਪਣਾ ਆਪ ਅਗਰ ਮਨਵਾਉਣਾ ਹੈ ਤਾਂ ਪਹਿਲਾਂ ਆਪਣੀ ਸੱਚਾਈ ਔਰ ਆਪਣੀ ਸਦਾਕਤ ਉਹਨੂੰ ਮਨਵਾਉਣਾ, ਤੇ ਝੂਠੇ ਬੰਦੇ ਆਪਣੇ ਕਿਰਦਾਰ ਨੂੰ ਸੋਲਿਡ ਬਣਾਓ, ਕਿਰਦਾਰ ਸੱਚਾਈ ਦੇ ਵਾਲੇ ਨਾ, ਕਿਤੇ ਬੰਦਾ ਕੁਝ ਵੀ ਕਵੇ ਬੰਦਾ ਝੂਠ ਨਹੀਂ ਬੋਲ ਸਕਦਾ, ਤੇ ਜਦੋਂ ਬੰਦਾ ਤੁਹਾਡੇ ਦੁਸ਼ਮਣ ਵੀ ਇਸ ਚੀਜ਼ ਦੀ ਸ਼ਹਾਦਤ ਦੇਣ। ਤੇ ਇਸ ਵਾਸਤੇ ਸੱਚਾਈ ਬੁਨਿਆਦੀ ਤੌਰ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਕਹਿੰਦੇ ਨੇ ਪਹਿਲੀ ਤਾਲੀਮ ਉਹ ਇਹ ਵੀ ਕਿ ਸੱਚ ਬੋਲੋ। ਔਰ ਵਾਕਈ ਸਹੀ ਕਿਹਾ, ਜਿਹੜਾ ਉਹਨੇ ਪੈਗਾਮ ਭੇਜਿਆ ਇਹਨਾਂ ਨੇ, ਅਬਦੁਰਰਹਿਮਾਨ ਉਹਨਾਂ ਨੇ ਜਾਂ ਉਹਨਾਂ ਨੇ ਗੁਲਾਮ ਮੁਸਤਫਾ ਨਾਲ ਜਿਹੜੀ ਗੱਲ ਕੀਤੀ, ਉਹ ਸਹੀ ਕਹੀ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਸਾਡੇ ਚੋਂ ਨਹੀਂ, ਜਿਹੜਾ ਝੂਠ ਬੋਲਦਾ, ਸੱਚ ਨਹੀਂ ਬੋਲਦਾ, ਉਹ ਸਾਡੇ ਚੋਂ ਨਹੀਂ। ਨਬੀ ਕਰੀਮ ਦਾ ਉਮਤੀ ਹੋਣ ਦਾ ਮਤ ਦਾਵਾ ਕਰੇ ਝੂਠ ਬੋਲਣ ਵਾਲਾ, ਪਹਿਲਾਂ ਝੂਠ ਤੋਂ ਉਹਨੂੰ ਪਾਕ ਹੋਣਾ ਚਾਹੀਦਾ, ਸੱਚਾਈ ਤੇ ਚੱਲਣਾ ਚਾਹੀਦਾ, ਔਰ ਸੱਚ ਨੂੰ ਫੈਲਾਉਣਾ ਚਾਹੀਦਾ, ਸੱਚ ਸੁਣਨਾ ਚਾਹੀਦਾ, ਔਰ ਬਗੈਰ ਤਸਦੀਕ ਤੋਂ ਕਿਸੇ ਉੱਤੇ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ। ਬਗੈਰ ਤਸਦੀਕ ਤੋਂ, ਜਿਵੇਂ ਹਜ਼ੂਰ ਦੀ ਹਦੀਸ ਹੈ ਕਿ ਇੰਨਾ ਹੀ ਸੁਣਿਆ ਝੂਠਾ ਹੋਣਾ ਸੇ ਕਾਫੀ ਹੈ, ਕੋਈ ਗੱਲ ਸੁਣਦਾ ਤਸਦੀਕ ਨਹੀਂ ਕਰਦਾ, ਚੱਲ ਨਾਲੇ ਕੰਨਾਂ ਦਾ ਕੱਚਾ ਵੀ ਨਹੀਂ ਹੋਣਾ ਚਾਹੀਦਾ। ਇਹੀ ਗੱਲ ਹੋ ਗਈ ਜੀ, ਬਿਲਕੁਲ। ਔਰ ਦੂਸਰੀ ਗੱਲ ਅਸੀਂ ਨਾਲ ਇਹ ਵੀ ਸ਼ਾਮਿਲ ਕਰ ਲਈਏ ਕਿ ਸਾਡੇ ਜਿਹੜੇ ਮੈਸੇਜ ਆ ਰਹੇ ਨੇ, ਐਡਵੋਕੇਟ ਜ਼ਾਹਿਦ ਆਲਮ ਗੌਰੀ ਸਾਹਿਬ ਨੇ, ਉਹਨਾਂ ਨੇ ਆਖਿਆ ਜੀ ਵੈਰੀ ਨਾਈਸ ਸ਼ੋ, ਤੇ ਲਵ ਯੂ ਮੈਮ ਜੀ। ਵੀਰ ਜੀ ਅਸੀਂ ਵੀ ਤੁਹਾਨੂੰ ਜੀ ਆਇਆਂ ਆਖਦੇ ਹਾਂ FM 95 ਤੇ। ਔਰ ਅਤਾ ਸੁਬਹਾਨੀ ਨੇ, ਉਹਨਾਂ ਨੇ ਕਿਹਾ ਜੀ ਵੈਰੀ ਨਾਈਸ ਸ਼ੋ, ਤੇ ਅਸੀਂ ਤੁਹਾਨੂੰ ਵੀ ਕਹਾਂਗੇ ਜੀ ਆਇਆਂ ਆਖਦੇ ਹਾਂ, ਔਰ ਥੈਂਕ ਯੂ। ਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਔਰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਰਬੀਉਲ ਅਵਲ ਸਪੈਸ਼ਲ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵਿਲਾਦਤ ਦੇ ਹਵਾਲੇ ਨਾਲ। ਔਰ ਚੂँਕਿ ਰਬੀਉਲ ਅਵਲ ਦਾ ਮਹੀਨਾ ਹੈ, ਔਰ ਪੂਰੇ ਮਹੀਨੇ ਦੇ ਅੰਦਰ ਵੈਸੇ ਤੇ ਸਾਨੂੰ ਹਰਦਮ ਹੀ ਦਰੂਦ ਸ਼ਰੀਫ ਪੜਨ ਦਾ ਹੁਕਮ ਹੈ, ਬਲਕਿ ਦਰੂਸ਼ੀ ਪੜ੍ਹ ਲਈਏ। ਅੱਲਾਹੁम्मा सल्लि अला मुहम्मदिन व अला आलि मुहम्मदिन कमा सल्लैता अला इब्राहीम व अला आलि इब्राहीम इन्नका हमीदुम मजीद।
अल्लाहुम्मा बारिक अला मुहम्मदिन व अला आलि मुहम्मदिन कमा बारकता अला इब्राहीम व अला आलि इब्राहीम इन्नका हमीदुम मजीद। दुरूद पाक नबी करीम सल्लल्लाहु अलैहि वसल्लम ते अल्लाह भी पढ़दा है, अल्लाह दे फरिश्ते भी पढ़दे। और देखो दुरूद इब्राहिमी और अल्लाह ताला ने हुक्म दिता कि मैं ते मेरे फरिश्ते नबी करीम सल्लल्लाहु अलैहि वसल्लम दे दरूद भेजदे ने। मुसलमानों ਤੁਸੀਂ ਵੀ ਭੇਜੋ ਤੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਸਮਝਣ ਬੜੀ ਅੱਛੀ ਗੱਲ ਹੈ ਤੁਸੀਂ ਦਰੂਦ ਪਾਕ ਔਰ ਹਜਾਦੀ ਸਾਹਿਬ ਇੱਥੇ ਇੱਕ ਚੀਜ਼ ਇਹ ਦਰੂਦ ਪਾਕ ਪੜਿਆ ਤੇ ਮੇਰੇ ਜ਼ਿਹਨ 'ਚ ਇਹ ਚੀਜ਼ ਆਈ ਹੈ, ਇਹਨੂੰ ਦਰੂਦ ਇਬਰਾਹਿਮੀ ਕਿਹਾ ਜਾਂਦਾ ਹੈ। ਔਰ ਸ਼ਬ ਮਿਰਾਜ ਦੇ ਵਾਕਿਏ ਤੇ ਹੀ ਜਦੋਂ 7 ਆਸਮਾਨਾਂ ਤੇ ਹਰ ਆਸਮਾਨ ਤੇ ਇੱਕ ਨਬੀ ਦੇ ਨਾਲ ਮੁਲਾਕਾਤ ਹੋਈ, ਹਜ਼ਰਤ ਮੂਸਾ ਅਲੈਹਿ ਸਲਾਮ ਨੇ ਬਾਰ-ਬਾਰ ਨਬੀ ਪਾਕ ਨੂੰ ਵਾਪਸ ਭੇਜਿਆ ਕਿ ਹੋਰ ਨਮਾਜ਼ਾਂ ਘੱਟ ਕਰਾ ਲਓ। ਔਰ ਇਹ ਦਾਦਾ ਨਬੀ ਪਾਕ ਦੇ ਦਾਦਾ ਜੱਦੇ ਅਮਜਦ ਕਿਹਾ ਜਾਂਦਾ ਹੈ। ਔਰ ਜਿਹੜੀ ਅਸੀਂ ਈਦ ਉਲ ਅਜ਼ਹਾ ਮਨਾਉਂਦੇ ਹਾਂ, ਹਜ ਔਰ ਕੁਰਬਾਨੀ ਕਰਨੇ ਆ, ਉਹ ਵੀ ਸੁਨਤ ਇਬਰਾਹੀਮੀ ਹੈ। ਔਰ ਦੇਖੋ ਜਿਹੜਾ ਅੱਲਾਹ ਤਾਲਾ ਨੇ ਇਹ ਦਰੂਦ ਇਬਰਾਹੀਮੀ ਆਪਣੇ ਨਬੀ ਪਾਕ ਆਪਣੇ ਪਿਆਰੇ ਹਬੀਬ ਦਾ ਜਿਹੜਾ ਦਰੂਦ ਹੈ ਤਵੀਲ ਤਰੀਨ, ਔਰ ਨਮਾਜ਼ ਦੇ ਅੰਦਰ ਵੀ ਅਸੀਂ ਇਹਨੂੰ ਪੜ੍ਹਨੇ ਆ ਤੇ ਇਹ ਜੋੜ ਦਿੱਤਾ ਗਿਆ ਉਹਦੇ ਨਾਲ ਨਬੀ ਪਾਕ ਦੇ ਜੱਦੇ ਅਮਜਦ ਦੇ ਨਾਲ। ਬਲਕਿ ਕਿਹਾ ਗਿਆ ਉਸੇ ਤਰ੍ਹਾਂ ਦਰੂਦ ਭੇਜ ਨਬੀ ਕਰੀਮ ਸੱਲੱਲਾਹੁ ਜਿਸ ਤਰ੍ਹਾਂ ਹਜ਼ਰਤ ਇਬਰਾਹੀਮ ਤੇ ਭੇਜਿਆ ਤੇ ਉਹਨਾਂ ਦੀ ਹਾਲ ਤੇ ਭੇਜਿਆ, ਨਿਸਬਤ ਨਹੀਂ। ਅੱਲਾਹੁम्मा सल्लि अला मुहम्मद व अला आलि मुहम्मद कमा सल्लैता अला इब्राहीम व अला आलि इब्राहीम इन्नका, जिस तरह हज़रत इब्राहीम ते ਫਿਰ ਦਰੂਦ ਭੇਜਿਆ ਉਹਨਾਂ ਤੇ ਸਲਾਮ ਔਰ ਸਲਾਤ ਭੇਜੀ, ਇਸੇ ਤਰ੍ਹਾਂ ਹੀ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਉਹ ਦਰੂਦ ਔਰ ਸਲਾਮ ਭੇਜਿਆ। ਕਿਉਂਕਿ ਉਹ ਉਹਨਾਂ ਦੇ ਜੱਦੇ ਅਮਜਦ ਨੇ ਔਰ ਨਬੀ ਪਾਕ ਉਹਨਾਂ ਦੇ ਨਸਲ ਦੇ ਵਿੱਚੋਂ ਨੇ ਔਰ ਹਜ਼ਰਤ ਇਬਰਾਹੀਮ ਅਲੈਹਿਸਲਾਮ ਇਹਨਾਂ ਦਾ ਸ਼ਜਰਾ ਨਸਬ ਨੇ। FM 95 ਪੰਜਾਬ ਰੰਗ ਪ੍ਰੋਗਰਾਮ ਗੁਲਦਸਤਾ ਔਰ ਮੈਂ ਸਮਨ ਅਰੂਜ ਤੇ ਰਾਸ਼ਿਦ ਹਜਾਜ਼ੀ ਸਾਡੇ ਨਾਲ ਨੇ। ਲੱਖਾਂ ਕਰੋੜਾਂ ਦਰੂਦ ਔਰ ਸਲਾਮ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਉਹਨਾਂ ਦੀ ਆਲ ਤੇ। ਔਰ ਰਬੀਉਲ ਅਵਲ ਦਾ ਮੁਬਾਰਕ ਮਹੀਨਾ तमाम ਅਹਿਲੇ ਇਸਲਾਮ ਔਰ तमाम ਕਲਮਾ ਗੋ ਮੁਸਲਮਾਨਾਂ ਨੂੰ ਮੁਬਾਰਕ। ਦੁਨੀਆ ਦੇ ਜਿਸ ਥਾਂ ਤੇ ਜਿਸ ਜਗ੍ਹਾ ਤੇ FM 95 ਪੰਜਾਬ ਰੰਗ ਦੀ ਇਸ ਵਕਤ ਲਾਈਵ ਟਰਾਂਸਮਿਸ਼ਨ ਦੇਖੀਆਂ ਔਰ ਸੁਣੀਆਂ ਜਾ ਰਹੀਆਂ ਨੇ। ਜੀ ਹਜਾਦੀ ਸਾਹਿਬ ਜੀ ਕੁਛ ਮੈਸੇਜ ਆਏ ਨੇ। ਕਾਸ਼ਾ ਮਲਕ ਨੇ ਉਹਨਾਂ ਨੇ ਮੈਸੇਜ ਕੀਤਾ ਹੈ ਤੇ ਫੇਸਬੁੱਕ ਤੇ, ਉਹਨਾਂ ਨੇ ਕਿਹਾ ਜੀ ਮੈਂ ਹੋਂਟਾਂ ਤੇ ਲੈ ਕੇ ਦਰੂਦਾਂ ਦੇ ਤੋਹਫੇ, ਮਾਸ਼ਾਅੱਲਾ ਮੈਂ ਹੋਂਟਾਂ ਤੇ ਲੈ ਕੇ ਦਰੂਦਾਂ ਦੇ ਤੋਹਫੇ, ਇਹ ਹਸਰਤ ਤੇ ਮੇਰੀ ਮੈਂ ਜਾਵਾਂ ਮਦੀਨੇ। ਆਮੀਨ ਆਮੀਨ ਸੁਭਾਨ ਅੱਲਾਹ। ਬੜੀ ਸਭ ਇਹ ਜਿਹੜੀ ਖਾਹਿਸ਼ ਹੈ ਹਰ ਮੂਮਨ ਦੀ ਹੈ, ਹਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਉਮਤੀ ਦੀ ਹੈ ਤੇ ਅੱਲਾਹ ਕਰੇ ਕਿ ਹਜ਼ੂਰ ਦੇ ਦਰਵਾਜ਼ੇ ਤੇ ਹਜ਼ੂਰ ਦੇ ਦਰ ਤੇ ਸਭ ਦੀ ਹਾਜ਼ਰੀ ਨਸੀਬ ਹੋਵੇ। ਤੇ ਉਹਦੇ ਨਾਲ ਹਮਦੁੱਲਾ ਨੇ ਮਲਕਵਾਲ ਤੋਂ ਉਹਨਾਂ ਨੇ ਇੱਕ ਦਫਾ ਫੇਰ ਸਾਂਝ ਪਾਈ ਹੈ ਤੇ ਤੁਹਾਡੇ ਪ੍ਰੋਗਰਾਮ ਦੀ ਤਾਰੀਫ ਕੀਤੀ। ਮਲਕਵਾਲ ਉਹ ਕੋਇਟਾ ਤੋਂ ਨੇ। ਹਾਂਜੀ ਹਮਦੁੱਲਾ ਸਾਹਿਬ ਤੇ ਕੋਇਟਾ। ਠੀਕ ਹੈ। ਤੇ ਫਿਰ ਨੇ ਆਪਣਾ ਮੁਸਲਮ ਬੁਗਟੀ ਸਾਹਿਬ ਨੇ, ਇਹ ਨੇ ਲਾੜਕਾਨੇ ਤੋਂ, ਤੇ ਇਹਨਾਂ ਨੇ ਕਿਹਾ ਮਾਸ਼ਾਅੱਲਾ ਜ਼ਬਰਦਸਤ ਸ਼ੋ। ਤੇ ਸ਼ੁਕਰੀਆ ਮੁਸਲਮ ਬੁਗਟੀ ਸਾਹਿਬ, ਤੁਸੀਂ ਸਾਡਾ ਪ੍ਰੋਗਰਾਮ ਦੇਖ ਵੀ ਰਹੇ ਹੋ, ਸੁਣ ਵੀ ਰਹੇ ਹੋ ਔਰ ਸਾਂਝ ਵੀ ਪਾਈ ਹੈ। ਤੇ ਐਸੇ ਸਦੀਕੀ ਇਹਨਾਂ ਨੇ अस्सलाम अलैकुम सुबहान अल्लाह, ਅਸੀਂ ਵੀ ਕਹਿੰਦੇ ਸੁਬਹਾਨ ਅੱਲਾ। ਇਹ ਤੋਂ ਅੱਲਾ ਦੀ ਪਾਕੀਜ਼ਗੀ, ਅੱਲਾ ਦੀ ਸ਼ਾਨ ਹੈ ਔਰ ਉਸ ਸ਼ਾਨ ਦਾ ਸਭ ਤੋਂ ਵੱਡਾ ਮਜ਼ਹਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਖਾਤਮ ਨਬੀਨ ਦੀ ਬੇਸਤ ਹੈ ਕਿ ਜਦ ਪੂਰੀ ਇਨਸਾਨੀਅਤ ਦੀ ਫਲਾਹ ਵਾਸਤੇ ਆਪ ਦੀ ਤਾਲੀਮਾਤ ਨੇ, ਆਪ ਦਾ ਪੈਗਾਮ ਹੈ ਔਰ ਆਪ ਦੀ ਨਬੂਵਤ ਦੋਨਾਂ ਜਹਾਨਾਂ ਵਾਸਤੇ ਔਰ ਦੋਨੋਂ ਜਹਾਨਾਂ ਵਾਸਤੇ ਰਹਿਮਤੁਲ ਆਲਮੀਨ ਨੇ। ਜੀ ਫਿਰ ਗੁਲਾਮ ਮੁਸਤਫਾ ਨੇ ਹੁਜਰਾ ਸ਼ਾਹ ਮੁਕੀਮ ਤੋਂ, ਉਹਨਾਂ ਨੇ ਕਿਹਾ ਦੁਬਾਰਾ ਫਿਰ ਆਏ ਨੇ, ਕਹਿੰਦੇ ਜੀ ਵਾਹ ਜੀ ਵਾਹ, ਚਲੋ ਮਾਸ਼ਾਅੱਲਾ ਤੁਸੀਂ ਪ੍ਰੋਗਰਾਮ ਪਸੰਦ ਕਰਦੇ। ਔਰ ਇੱਕ ਮੁਹੰਮਦ ਨਦੀਮ ਰਜ਼ਾ ਨੇ, ਉਹਨਾਂ ਨੇ ਵੀ ਸਲਾਮ ਆਖਿਆ। ਔਰ ਇੱਕ ਨਵਾਜ਼ ਸ਼ਰੀਫ ਪੰਜਾਬੀ ਸਾਹਿਬ ਨੇ, ਉਹਨਾਂ ਨੇ ਫਸਟ ਕਲਾਸ ਔਰ ਸਾਨੂੰ ਮੁਬਾਰਕਬਾਦ ਭੇਜੀ ਹੈ ਜੀ ਮਾਸ਼ਾਅੱਲਾ, ਔਰ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ ਜੀ। ਬਹੁਤ ਸ਼ੁਕਰੀਆ ਜੀ। ਤੇ ਇਹਦੇ ਨਾਲ ਇੱਕ ਨਈਮ ਭੱਟ ਸਾਹਿਬ ਨੇ, ਉਹਨਾਂ ਨੇ ਕਿਹਾ ਜੀ अस्सलाम वालेकुम ਜ਼ਬਰਦਸਤ ਸੁਪਰ। ਇਹ ਸਾਰੇ ਉਹਨਾਂ ਨੇ ਨਾ ਉਹ ਜਿਹੜੇ ਕੀ ਹੁੰਦੇ ਨੇ ਸਟਿਕਰ ਉਹਨਾਂ ਜ਼ਰੀਏ ਭੇਜਿਆ, ਤੁਹਾਨੂੰ ਸ਼ੇਅਰ ਕੀਤਾ ਨੇ WhatsApp। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਜਿਹੜਾ ਵੇ ਸਾਡਾ ਪ੍ਰੋਗਰਾਮ ਉਹ 4 ਵਜੇ ਤੱਕ ਅਸੀਂ ਤੁਹਾਡੇ ਨਾਲ ਆ। ਤੇ ਮੈਸੇਜ ਜਿਹੜੇ ਸਾਡੇ ਕੋਲ ਆਏ ਸੀ ਜਿੱਥੇ ਸਾਡਾ ਪ੍ਰੋਗਰਾਮ ਦੇਖਿਆ ਜਾ ਰਿਹਾ, ਤੇ ਅਸੀਂ ਉਹਨਾਂ ਸਭ ਨੂੰ ਮੁਬਾਰਕਬਾਦ ਪੇਸ਼ ਕਰਨੇ ਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵਿਲਾਦਤ ਦੀ। ਔਰ ਇੱਕ ਹੋਰ ਅੱਛਾ ਜਿਹਾ ਨਾਤੀਆ ਕਲਾਮ ਹੈ, ਉਹ ਅਸੀਂ ਸੁਣ ਲੈਂਦੇ ਆ ਤੇ ਪਲਟ ਕੇ ਵਾਪਸ ਜੀ ਪਲਟ ਕੇ ਅਸੀਂ ਵਾਪਸ ਆ ਰਹੇ ਹਾਂ। ਔਰ ਅਸੀਂ ਹੋਰ ਕਿੱਥੇ ਜਾਣਾ ਹੈ, ਅਸੀਂ ਪਲਟ ਕੇ ਜੋ ਵੀ ਅਸੀਂ ਕਰ ਲਈਏ, ਕੋਈ ਗੁਨਾਹ ਸਾਡੇ ਕੋਲ ਇਨਸਾਨ ਸ਼ੈਤਾਨ ਨੂੰ ਰੱਬ ਨੇ ਰੋਜ਼ੇ ਮਹਿਸ਼ਰ ਤੱਕ ਦਿੱਤੀ ਹੈ ਮੋਹਲਤ, ਤੇ ਉਹ ਬਰਕਰਾਰ ਰਿਹਾ। ਲੇਕਿਨ ਅੱਲਾਹ ਨੂੰ ਉਹਨੇ ਚੈਲੰਜ ਕੀਤਾ ਸੀ ਤੇ ਰੱਬ ਨੇ ਆਖਿਆ ਸੀ ਕਿ ਜਿਹੜਾ ਮੇਰਾ ਬੰਦਾ ਹੋਏਗਾ ਉਹ ਤੇਰੇ ਵਰਗਲਾਏ 'ਚ ਨਹੀਂ ਆਏਗਾ। ਤੇ ਬਸ ਅਸੀਂ ਗੁਨਾਹਗਾਰ ਹਾਂ। ਲਾ ਹੌਲਾ ਵਲਾ ਕੁਵਤ ਇਲਾ ਬਿਲlah। ਜਦੋਂ ਕਦੀ ਸ਼ੈਤਾਨ ਵਰਗਾਣ ਲੱਗੇ ਨਾ, ਸਮਝ ਪੜ ਲੈਣਾ ਚਾਹੀਦਾ ਲਾ ਹੌਲਾ ਵਲਾ ਕੁਵਤ ਇਲਾ, ਤਾਂ ਕਿ ਉਹ ਸ਼ੈਤਾਨ। ਔਰ ਦਰੂਦ ਸ਼ਰੀਫ ਸਾਡੀ ਜ਼ਬਾਨ ਤੇ
ਜ਼ਰੂਰ ਹੋਣਾ ਤੇ ਚਾਹੀਦਾ। ਫਿਰ ਤੁਸੀਂ ਦਰੂਦ ਸ਼ਰੀਫ ਦਾ ਜ਼ਿਕਰ ਕੀਤਾ ਤੇ ਮੈਂ ਤੇ ਪੜੇ ਬਗੈਰ ਨਹੀਂ ਰਵਾਂਗਾ। ਅੱਲਾਹੁਮਾ ਸੱਲੀ ਅਲਾ ਮੁਹੰਮदिन व अला आलि मुहम्मदिन कमा सल्लैता अला इब्राहीम व अला आलि इब्राहीम इन्नका हमीदुम मजीद। अल्लाहुम्मा बारिक अला मुहम्मदिन व अला आलि मुहम्मदिन कमा बारकता अला इब्राहीम व अला आलि इब्राहीम इन्नका हमीदुम मजीद। अल्लाहुम्मा सल्लि अला मुहम्मदिन व अला आलि मुहम्मदिन कमा सल्लैता अला इब्राहीम व अला आलि इब्राहीम इन्नका हमीदुम मजीद। अल्लाहुम्मा बारिक अला मुहम्मदिन व अला आलि मुहम्मदिन कमा बारकता अला इब्राहीम व अला आलि इब्राहीम इन्नका हमीदुम मजीद। सल्लल्लाहु अलैहि वसल्लम। जी समन देखो नबी पाक ਦੇ ਦਰੂਦ ਭੇਜਣ ਦਾ ਸੱਚੀ ਗੱਲ ਹੈ, ਮੈਨੂੰ ਤਾਂ ਇੰਜ ਲੱਗਦਾ ਜਿਵੇਂ ਠੰਡ ਪੈ ਗਈ, ਸੀਨੇ 'ਚ ਨਾ ਸਕੂਨ ਹਾਸਿਲ ਹੋ ਗਿਆ। ਔਰ ਵਾਕਈ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਦਰੂਦ ਦੀ ਇੰਨੀ ਵੱਡੀ ਫਜ਼ੀਲਤ ਹੈ। ਤੁਸੀਂ ਸੋਚੋ ਤੁਸੀਂ ਕਿ ਅੱਲਾਹ ਕਰੀਮ ਖੁਦ ਕਹਿ ਰਿਹਾ ਹੈ, ਜਿਵੇਂ ਪਹਿਲੀ ਵੀ ਅਸੀਂ ਜ਼ਿਕਰ ਕੀਤਾ ਔਰ ਬਾਰ-ਬਾਰ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਹ ਵਾਹਦ ਉਹ ਜ਼ਿਕਰ ਹੈ ਜਿਹਦੇ 'ਚ ਅੱਲਾਹ ਵੀ ਰੱਬੁਲ ਆਲਮੀਨ ਵੀ, ਅੱਲਾਹ ਦੇ ਫਰਿਸ਼ਤੇ ਵੀ ਔਰ ਅੱਲਾਹ ਦੇ ਬੰਦੇ ਜਿਹੜੇ ਮੋਮਨ ਮੁਸਲਮਾਨ ਨੇ ਉਹ ਵੀ ਸ਼ਰੀਕ ਨੇ। ਤੇ ਫਿਰ ਇਹਦੇ ਬਾਰੇ 'ਚ ਕਿਹਾ ਗਿਆ ਹੈ ਕਿ ਦਰੂਦ ਪਾਕ ਦੀ ਇਹ ਵਾਹਦ ਨੇਕ ਅਮਲ ਹੈ, ਵਾਹਦ ਇੱਕ ਨੇਕੀ ਜਿਹੜੀ ਮੁਸਤਰਦ ਨਹੀਂ ਹੁੰਦੀ ਕਿਉਂਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ ਅਕਦਸ 'ਚ ਤੋਹਫਾ ਪੇਸ਼ ਕੀਤਾ ਜਾਂਦਾ ਹੈ ਔਰ ਤੋਹਫਾ ਪੇਸ਼ ਕਰਨ ਵਾਸਤੇ ਅੱਲਾਹ ਨੇ ਫਰਿਸ਼ਤੇ ਮੁਕਰਰ ਕੀਤੇ ਹੋਏ ਨੇ। ਸਮਨ ਤੁਸੀਂ ਦਰੂਦ ਪੜ੍ਹਨਾ ਤੇ ਉਹ ਫਰਿਸ਼ਤੇ ਨੇ ਆ ਜਾਣਾ, ਲਓ ਜੀ ਲੈ ਕੇ ਸਰਕਾਰ ਦੀ ਖਿਦਮਤ 'ਚ ਉਹ ਦਰੂਦ ਪੇਸ਼ ਕਰ ਦੇਣਾ। ਤੇ ਐਡੀ ਵੱਡੀ ਫਜ਼ੀਲਤ, ਐਡੀ ਵੱਡੀ ਅਜ਼ਮਤ ਤੇ ਕਿੱਡੀ ਵੱਡੀ ਫਿਰ ਕੋਤਾਹੀ ਹੈ ਔਰ ਕਿੱਡੀ ਵੱਡੀ ਗਫਲਤ ਹੈ ਕਿ ਅਸੀਂ ਨਬੀ ਦੇ ਗੁਲਾਮ ਹੋਣ ਦਾ ਦਾਅਵਾ ਕਰੀਏ, ਨਬੀ ਦੇ ਉਮਤੀ ਹੋਣ ਦੇ ਅਸੀਂ ਵਾਕਈ ਇਹ ਸ਼ੱਕ ਕੋਈ ਨਹੀਂ ਕਿ ਅਸੀਂ ਉਮਤੀ ਗੁਨਾਹਗਾਰ ਸਹੀ, ਲੇਕਿਨ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਦਰੂਦ ਭੇਜਣ 'ਚ ਅਸੀਂ ਸੁਸਤੀ ਦਾ ਮੁਜ਼ਾਹਰਾ ਕਿਉਂ ਕਰਦੇ ਹਾਂ। ਅੱਜ ਮੈਂ ਚਾਹਾਂਗਾ ਸਮਨ ਤੁਸੀਂ ਵੀ ਇਹ ਗੱਲ ਕਹੋ, ਅਸੀਂ ਵੀ ਕਹਿੰਦੇ ਹਾਂ, ਖੁਦ ਵੀ ਆਪਣੇ ਆਪ ਨਾਲ ਵਾਅਦਾ ਕਰੀਏ ਤੇ ਆਪਣੇ ਸੁਣਨ ਵਾਲਿਆਂ ਨੂੰ ਸਾਰਿਆਂ ਕੋਲੋਂ ਵਾਅਦਾ ਲਈਏ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਦਰੂਦ ਪਾਕ ਭੇਜਣਾ ਨਾ ਭੁੱਲਿਆ ਕਰੋ। ਸੁਬਹ ਸ਼ਾਮ ਜਿਸ ਵਕਤ ਵੀ ਦਿਲ ਕਰੇ, ਜਿਸ ਵਕਤ ਹੀ ਵੇਲੇ ਹੋਵੋ, ਆਪਣੀ ਜ਼ੁਬਾਨ ਨੂੰ ਬਲਕਿ ਕੰਮ ਕਰਦੇ ਵੀ ਅਗਰ ਤੁਹਾਡੀ ਜ਼ੁਬਾਨ ਤੇ ਦਰੂਦ ਪਾਕ ਜਾਰੀ ਹੈ ਤਾਂ ਸਮਝੋ ਤੁਹਾਡੇ ਸਾਰੇ ਕੰਮ ਵੀ ਬਿਹਤਰ ਹੋ ਰਹੇ ਹੋਣਗੇ, ਤੁਹਾਡੀ ਜ਼ਿੰਦਗੀ ਸਕੂਨ ਮਿਲ ਰਿਹਾ ਹੋਏਗਾ ਔਰ ਤੁਹਾਡੀ ਜ਼ਿੰਦਗੀ 'ਚ ਉਲਝਣਾ ਔਰ ਮੁਸ਼ਕਿਲਾਤ ਯਕੀਨੀ ਤੌਰ ਤੇ ਮੈਂ ਦਾਅਵੇ ਨਾ ਕਰਨਾ ਕਿ ਦੂਰ ਹੋ ਜਾਣਗੀਆਂ ਕਿਉਂਕਿ ਜਿਹੜਾ ਅੱਲਾਹ ਦੇ ਨਬੀ ਨੂੰ ਯਾਦ ਕਰਦਾ ਹੈ, ਕਿਉਂਕਿ ਅੱਲਾਹ ਦੇ ਨਬੀ ਨੂੰ ਯਾਦ ਅੱਲਾਹ ਵੀ ਕਰਦਾ ਹੈ, ਅੱਲਾਹ ਦੇ ਫਰਿਸ਼ਤੇ ਵੀ ਕਰਦੇ ਨੇ ਔਰ ਮੋਮਨ ਵੀ ਕਰਦੇ ਨੇ ਤੇ ਉਹਦੇ ਫਿਰ ਬਰਕਤ ਹੀ ਬਰਕਤ ਹੈ, ਰਹਿਮਤ ਹੀ ਰਹਿਮਤ ਹੈ। ਅੱਲਾਹੁम्मा सल्लि अला मुहम्मदिन व अला आलि मुहम्मदिन कमा सल्लैता अला इब्राहीम व अला आलि इब्राहीम इन्नका हमीदुम मजीद। अल्लाहुम्मा बारिक अला मुहम्मदिन व अला आलि मुहम्मदिन कमा बारकता अला इब्राहीम व अला आलि इब्राहीम इन्नका हमीदुम मजीद। सल्लल्लाहु अलैहि वसल्लम। जी हजाई साहब, और दरूद शरीफ ਦੇ ਨਾਲ ਕਿਹਾ ਹੈ ਕਿ ਬਾਵਜ਼ੂ ਹੋ ਕੇ ਔਰ ਜਿਹੜਾ ਬਾਵਜ਼ੂ ਰਹਿੰਦਾ ਉਹਦੇ ਬਾਰੇ ਚ ਫਰਮਾਇਆ ਗਿਆ ਹੈ ਕਿ ਉਹਦੇ ਰੋਜ਼ੀ ਔਰ ਰਿਜ਼ਕ ਦੇ ਵਿੱਚ ਵਸਅਤ ਅਤਾ ਕੀਤੀ ਜਾਂਦੀ ਹੈ। ਬੇਸ਼ੱਕ। ਔਰ ਜਿਸ ਵਕਤ ਅਸੀਂ ਹਰ ਵਕਤ ਬਾਵਜ਼ੂ ਰਵਾਂਗੇ ਔਰ ਦਰੂਦ ਸ਼ਰੀਫ ਸਾਡੀ ਜ਼ੁਬਾਨ ਤੇ ਰਹੇਗਾ, ਇੱਕ ਤੇ ਜਿਹੜਾ ਦੁਨਿਆਵੀ ਹੈ ਜ਼ਿੰਦਾ ਇਨਸਾਨ ਦੀ ਜ਼ਰੂਰਤ ਹੈ ਰਿਜ਼ਕ ਅਨਾਜ ਉਹਦੇ ਵਿੱਚ ਵਸਅਤ ਹੋਏਗੀ ਔਰ ਦੂਸਰਾ ਜਿਹੜੇ ਸਾਡੇ ਉੱਤੇ ਰਹਿਮਤਾਂ, ਕਿਉਂਕਿ ਕਹਿੰਦੇ ਨੇ ਦਰੂਦ ਸ਼ਰੀਫ ਪੜ੍ਹਨ ਦੇ ਨਾਲ 70 ਜਿਹੜੀਆਂ ਨੇ ਨਾ ਉਹ ਸਾਡੀਆਂ ਦੁਨੀਆ ਦੀਆਂ ਔਰ 30 ਆਖਰਤ ਦੀਆਂ ਜਿਹੜੀਆਂ ਦੁਆਵਾਂ ਨੇ ਉਹ ਉਹਦੇ ਵਾਸਤੇ ਮਹਿਫੂਜ਼ ਕੀਤੀਆਂ ਜਾਂਦੀਆਂ ਨੇ, ਕਬੂਲ ਹੁੰਦੀਆਂ ਨੇ, ਉਹਨਾਂ ਨੂੰ ਸ਼ਰਫ ਕਬੂਲੀਅਤ ਮਿਲਦਾ। ਤੇ ਇਹ ਦਰੂਦ ਸ਼ਰੀਫ ਅਸੀਂ ਆਪਣੇ ਪਿਆਰੇ ਆਕਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤੇ ਅਗਰ ਭੇਜਨੇ ਆ, ਤੋਹਫਾ ਪੇਸ਼ ਕੀਤਾ ਜਾਂਦਾ ਤੇ ਉਹਦੇ ਨਾਲ ਅਸੀਂ ਇੱਕ ਖਾਸ ਹਸਾਰ ਜਿਹੜਾ ਰਹਿਮਤ ਦਾ ਹਿਸਾਰ ਹੈ ਉਹਦੇ ਅੰਦਰ ਆ ਜਾਂਦੇ ਹਾਂ ਤੇ ਫਿਰ ਸਮਝ ਨਹੀਂ ਆਉਂਦੀ। ਯਕੀਨਨ ਜਿਹੜੀ ਇਹ ਕੋਤਾਹੀ ਹੈ ਉਹਨੂੰ ਅਸੀਂ ਸਿਰਫ ਬਸ਼ਰੀ ਗਲਤੀ ਨਹੀਂ ਕਹਿ ਸਕਦੇ, ਉਹ ਇੱਕ ਸ਼ੈਤਾਨੀ ਅੱਲਾਹ ਸ਼ੈਤਾਨੀ ਵਸਵਸਾ ਹੈ ਨਾ ਜਿਹੜਾ ਤੁਹਾਨੂੰ ਦੂਰ ਕਰਦਾ ਨੇਕੀਆਂ ਤੋਂ। ਤੇ ਸਮਨ ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਵਧਾਵਾਂ, ਤੁਹਾਡੀ ਗੱਲ ਸੁਣਨੀ ਮੈਨੂੰ ਗੱਲ ਯਾਦ ਆਈ ਹੈ ਕਿ ਦਰੂਦ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਇਤਨੀ ਬੜੀ ਫਜ਼ੀਲਤ ਹੈ ਕਿਉਂਕਿ ਇਹ ਵਾਹਦ ਨੇਕੀ ਜਿਹੜੀ ਰਿਜੈਕਟ ਨਹੀਂ ਹੁੰਦੀ, ਮੁਸਤਰਦ ਨਹੀਂ ਹੁੰਦੀ, ਕਬੂਲ ਹੋਣੀ ਹੈ, ਪੱਕੀ ਗੱਲ, ਸ਼ਰਤੀਆ ਗੱਲ ਹੈ ਕਿ ਦਰੂਦ ਪਾਕ ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ ਅਕਦਸ ਤੇ ਭੇਜਿਆ ਜਾਂਦਾ ਉਹ ਸ਼ਰਫ ਕਬੂਲੀਅਤ ਹਾਸਲ ਕਰਦਾ। ਫਿਰ ਜਿਹੜੇ ਬਜ਼ੁਰਗ ਕਹਿੰਦੇ ਨੇ ਉਹ ਬਿਲਕੁਲ ਸਹੀ ਕਹਿੰਦੇ ਨੇ ਕਿ ਜਦੋਂ ਤੁਸੀਂ ਕੋਈ ਵੀ ਦੁਆ ਮੰਗੋ, ਕੋਈ ਵੀ ਦੁਆ, चूंकि ज़ाहिर दुआ मंगना भी सुन्नत है और अल्लाह को मंगनी है, ये कोई शक नहीं कि अल्लाह कहना मेरे को मंगो मैं सुनागा। फिर क्या गया कि तुसी दुआ मंगो तो पहले समन नबी करीम सल्लल्लाहु अलैहि वसल्लम दी ज़ाते ग्रामी ते दरूद भेजो, फिर विच दुआ मंगो, आखिर ते फिर दरूद भेजो, यानी उन्होंने गिफ्ट नूं जिहड़ा ना गिफ्ट पैक बना के भेजो कि पहले भी दरूद पाक बाद भी दरूद पाक और दरम्यान च दुआ मंगो। और दुआ कभी वो मुस्तरद हो ही नहीं सकती क्योंकि दरूद पाक ने कबूल होना है जब पहले भी दरूद पढ़िया
ਬਾਅਦ 'ਚ ਵੀ ਦਰੂਦ ਪੜਿਆ, ਦਰਮਿਆਨ 'ਚ ਤੁਸੀਂ ਆਪਣੀ ਦੁਆ ਰੱਖੀਏ ਤੇ ਅੱਲਾਹ ਤਾਲਾ ਦਰੂਦ ਵੀ ਕਬੂਲ ਕਰੇਗਾ। ਔਰ ਦਰੂਦ ਪਾਕ ਦੀ ਫਜ਼ੀਲਤ ਦੀ ਵਜ੍ਹਾ ਤੋਂ ਤੁਹਾਡੀ ਦੁਆ ਜਿਹੜੀ ਤੁਸੀਂ ਉਸ ਗਿਫਟ ਪੈਕ ਬਣਾ ਕੇ ਭੇਜੀਏ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਬਾਰਗਾਹ 'ਚ, ਅੱਲਾਹ ਕਰੀਮ ਉਹਨੂੰ ਵੀ ਸ਼ਰਫ ਕਬੂਲੀਅਤ ਅਤਾ ਫਰਮਾਏਗਾ ਇਨਸ਼ਾਅੱਲਾ। ਔਰ ਹਿਜਾਦੀ ਸਾਹਿਬ ਸਾਡੇ ਟਾਈਮ ਮੁੱਕ ਗਿਆ, ਪ੍ਰੋਗਰਾਮ ਦਾ ਸਾਈਨ ਆਊਟ ਕਰਨ ਦਾ ਵੇਲਾ ਆ ਗਿਆ ਔਰ ਸ਼ਕੀਲ ਸਾਹਿਬ ਵੀ ਸਾਡੇ ਪਤਾ ਹੀ ਨਹੀਂ ਲੱਗਾ ਹਜ਼ੂਰ ਦਾ ਜ਼ਿਕਰ ਹੋ ਰਿਹਾ ਤੇ ਜਨਾਬ ਕਿਆ ਸ਼ਾਨਾ ਵਾਲਾ ਜ਼ਿਕਰ, ਕਿਆ ਪਿਆਰਾ ਜ਼ਿਕਰ, ਕਿਆ ਮੁਕੱਦਸ ਜ਼ਿਕਰ। ਔਰ ਸਮਨ ਮੈਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦਾ, ਬੜੇ ਪਿਆਰ ਦੇ ਨਾਲ, ਬੜੀ ਅਕੀਦਤ ਦੇ ਨਾਲ, ਬੜੀ ਮੁਹੱਬਤ ਦੇ ਨਾਲ ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਹਜ਼ੂਰ ਨਜ਼ਰਾਨਾ ਅਕੀਦਤ ਪੇਸ਼ ਕੀਤਾ। ਇਹ ਪ੍ਰੋਗਰਾਮ ਦੀ ਅਕੀਦਤ ਦੇ ਫੁੱਲ ਉਹਨਾਂ ਦੀ ਖਿਦਮਤ ਤੇ ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਸਾਨੂੰ ਕਬੂਲ ਫਰਮਾਏ ਔਰ ਅੱਲਾਹ ਤਾਲਾ ਸਾਡੀ ਬਸ਼ਰੀ ਕੋਤਾਹੀਆਂ ਨੂੰ ਮਾਫ ਫਰਮਾ ਕੇ ਸਾਨੂੰ ਨੇਕ ਰਾਹ ਤੇ ਉਹ ਰਸਤਾ ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਆਪਣੀ ਉਮਤ ਵਾਸਤੇ ਦੱਸਿਆ ਔਰ ਤੇ ਚੱਲਣ ਦੀ ਤੌਫੀਕ ਦੇ। ਔਰ ਕਮ ਅਜ਼ ਕਮ ਇੱਕ ਗੱਲ ਜਿਹੜੀ ਤੁਸੀਂ ਕਹੀ ਹੈ ਸੱਚ ਬੋਲਣ ਦੀ ਤੌਫੀਕ ਦੇਵੇ, ਸੱਚ ਦਾ ਬੋਲਬਾਲਾ ਹੋਵੇ, ਸੱਚ ਦੀ ਰੋਸ਼ਨੀ ਹੋਵੇ, ਕਿਉਂਕਿ ਸੱਚਾਈ ਨਾਲ ਸਕੂਨ मिलता है। झूठ और बहतान मान तो अल्लाह ताला जब सच होना तो और तो ज़ाहिर है कि बहतान नहीं लगाना। और दरूद पाक दी जिहड़ी बरकत है वो पूरी तुहाडे वास्ते, साडे वास्ते, सुनन वाले वास्ते, पूरी कौम वास्ते, पूरे मुल्क वास्ते, पूरी उम्मत मुसलमा वास्ते अल्लाह ताला बाइसे बरकत करे, बाइसे अमन करे और पूरे आलम इस्लाम ते अल्लाह ताला अपने रहमतुल आलमीन दे साए नाल अपनी रहमत दा नज़ूल फरमाए। आमीन। और इजाज़त दो, अगले इतवार इंशाअल्लाह प्रोग्राम गुलदस्ता दे नाल फिर हाज़िर होवांगे। अल्लाह बेली।